ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਲੇਖਕ ਅਤੇ ਪੰਜਾਬ ਦੇ ਮਸਲਿਆਂ ਦੇ ਉੱਤੇ ਸਰਗਰਮੀ ਦੇ ਨਾਲ ਬਾਜ਼ਾਕ ਰੱਖਣ ਵਾਲੇ ਤੇ ਪਹਿਰੇਦਾਰੀ ਦੇਣ ਵਾਲੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੌਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 29 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਮਾਨ ਸਾਹਿਬ ਤੋਂ। ਮਾਨ ਸਾਹਿਬ ਜਿਸ ਤਰੀਕੇ ਨਾਲ ਸਟੇਟਮੈਂਟ ਦੇ ਰਹੇ ਨੇ ਜਾਂ ਜਿਸ ਤਰੀਕੇ ਦਾ ਪ੍ਰਭਾਵ ਸਿਰਜ ਰਹੇ ਨੇ ਕਿ ਉਹ ਸਿੱਖ ਪੰਥ ਦੇ ਨਾਲ ਸੰਬੰਧਿਤ ਅਹਿਮ ਕਾਰਜ ਕਰਦੇ ਨੇ ਜਾਂ ਬੜੇ ਫਿਕਰਮੰਦ ਨੇ, ਕੀ ਮਾਨ ਪੰਥ ਦੇ ਨਾਲ ਟਕਰਾ ਰਹੇ ਨੇ ਜਾਂ ਵਾਕਈ ਸੇਵਾ ਕਰ ਰਹੇ ਨੇ ਜੀ? 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਜੀ ਪੰਜਾਬ ਸਰਕਾਰ ਨੇ FIR ਕੀਤੀ ਔਰ ਉਹਦੇ ਪਿੱਛੇ ਇੱਕ ਪੂਰਾ ਉਹ ਤਰੀਕਾਕਾਰ ਅਪਣਾਇਆ ਗਿਆ ਕਿ ਧਰਨਾ ਚੱਲ ਰਿਹਾ ਸੀ। ਭਾਈ ਬਡਾਲਾ ਹੋਰੀ ਲਗਾਤਾਰ ਉਹ ਆਪਣੇ ਸਟੈਂਡ ਤੇ ਅਜੇ ਵੀ ਕਾਇਮ ਨੇ। ਸੋ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਉਹਦੇ ਵਿੱਚ ਬਕਾਇਦਾ ਤੌਰ ਤੇ ਮੰਤਰੀ, ਸਪੀਕਰ ਸਾਹਿਬ ਸ਼ਾਮਲ ਹੁੰਦੇ ਨੇ ਤੇ ਉਹ ਤੋਂ ਬਾਅਦ ਉੱਥੋਂ ਹੁਕਮ ਚੜ੍ਹਦਾ ਤੇ FIR ਹੋ ਜਾਂਦੀ ਹੈ। FIR ਹੋਣ ਤੋਂ ਬਾਅਦ ਸਿੱਟ ਬਣਦੀ ਆ ਜੀ। ਸਿੱਟ ਦੇ ਹਵਾਲੇ ਨਾਲ ਅੱਗੇ ਜਾਂਚ ਵੱਧਦੀ। ਉਹ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਨਾਲ ਇੱਕ ਮਜ਼ਬਾ ਲਾ ਕੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਵਿੱਚ ਵੱਸਦੇ, ਦੁਨੀਆ ਭਰ 'ਚ ਵੱਸਦੇ ਸਿੱਖ ਭਾਈਚਾਰੇ ਨੂੰ ਇੱਕ ਵੱਡਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਅਸਲੀ ਸਿੱਖ ਮੈਂ ਆ। ਜਦੋਂ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਜਾ ਰਿਹਾ ਸੀ ਤਦ SGPC ਨਾਲ ਸਰਕਾਰ ਦਾ ਟਕਰਾਅ ਸ਼ੁਰੂ ਹੋਇਆ ਇਸ ਨੂੰ ਲੈ ਕੇ ਜੀ ਕਿ ਧਾਰਮਿਕ ਕੰਮਾਂ ਦੇ ਵਿੱਚ ਸਰਕਾਰ ਦੀ ਦਖਲ ਚਾਹੀਦੀ ਹੈ ਜਾਂ ਨਹੀਂ। ਉਸ ਸਮੇਂ ਕੁਝ ਨੇ ਕਿਹਾ ਵੀ ਕਿ ਸਰਕਾਰ ਨੂੰ ਵੀ ਆਪਣੇ ਤਰੀਕੇਕਾਰ ਨਾਲ ਸਮਾਗਮ ਕਰਨੇ ਚਾਹੀਦੇ ਨੇ, ਕੁਝ ਨੂੰ ਕਿਹਾ ਕਿ ਧਾਰਮਿਕ ਕੰਮਾਂ 'ਚ ਦਖਲ ਨਹੀਂ ਦੇਣਾ ਚਾਹੀਦਾ, ਸਰਕਾਰ ਨੂੰ ਪ੍ਰਸ਼ਾਸਨਿਕ ਕੰਮ ਹੈ ਨਾ, ਬੁਨਿਆਦੀ ਕੰਮ ਉਹਨਾਂ ਤੇ ਜ਼ੋਰ ਦੇਣਾ ਚਾਹੀਦਾ ਹੈ। ਕੁਝ ਨੇ ਇਹ ਵੀ ਨੁਕਤਾ ਸਾਂਝਾ ਕੀਤਾ ਕਿ ਨਹੀਂ ਜੀ, ਜੇ ਸਰਕਾਰ ਸਿਰਫ ਇੱਕੋ ਧਰਮ ਨਾਲ ਚੱਲੂਗੀ ਫਿਰ ਸਰਕਾਰ ਆਪਣੇ ਨਿਰਪੱਖ ਕਿਵੇਂ ਕਹਿ ਲੂਗੀ, ਜਾਂ ਤਾਂ ਫਿਰ ਸਾਰੇ ਧਰਮਾਂ ਦਾ ਇੱਕ ਹੀ ਸਰਕਾਰ ਨੂੰ ਦੇ ਦਿਓ, ਜਾਂ ਫਿਰ ਸਰਕਾਰ ਧਰਮ ਤੋਂ ਉੱਪਰ ਉੱਠ ਕੇ ਆਪਣਾ ਕੰਮ ਕਰੇ। ਸਹੀ ਹੈ। ਇਹ ਸਭ ਦੇ ਦਰਮਿਆਨ ਹੀ SGPC ਨਾਲ ਟਕਰਾਅ ਵੱਧ ਗਿਆ ਸੀ ਉੱਥੇ, ਚਾਹੇ ਉਹ ਵਿਰਾਸਤੀ ਮਾਰਗ ਨੂੰ ਲੈ ਕੇ ਹੋਵੇ, ਚਾਹੇ ਇਜਲਾਸ ਨੂੰ ਬੁਲਾਉਣ ਨੂੰ ਲੈ ਕੇ ਹੋਵੇ, ਚਾਹੇ ਹੋਰ ਪਹਿਲੂਆਂ। ਹੁਣ ਉਸ ਸਭ ਟਕਰਾਅ ਦੇ ਦਰਮਿਆਨ ਸਰਕਾਰੀ ਸਟੇਜ ਤੋਂ ਇਹ ਪ੍ਰਗਟਾਵਾ ਕਰਨ ਦੀ ਕੋਸ਼ਿਸ਼ ਹੋਈ ਕਿ ਅੱਜ ਦੀ ਤਰੀਕ ਜੇ ਕੋਈ ਅਸਲੀ ਸਿੱਖ ਹੈ ਤਾਂ ਭਗਵੰਤ ਮਾਨ। ਅੱਛਾ। ਤੇ ਬਕਾਇਆ ਤੌਰ ਤੇ ਸਟੇਜ ਤੋਂ ਐਲਾਨਿਆ ਗਿਆ। ਤੇ ਇਹਦਾ ਮਤਲਬ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਉਹਦੀ ਨੀਂਹ ਉਸ ਸਮੇਂ ਰੱਖ ਹੋ ਗਈ ਸੀ। ਸਹੀ ਹੈ। ਇਹਦਾ ਮਤਲਬ ਏਜੰਡਾ ਸੈੱਟ ਕੀਤਾ ਜਾ ਰਿਹਾ ਸੀ ਕਿ ਅਸੀਂ ਹੌਲੀ ਹੌਲੀ ਇਸ ਪਾਸੇ ਨੂੰ ਵਧਣਾ ਹੈ ਤਾਂ ਕਿ ਅਸੀਂ 2027 ਦੇ ਉੱਤੇ ਇਸ ਮੁੱਦੇ ਤੇ ਚੋਣ ਲੜਨੀ। ਜੀ ਜੀ ਬਿਲਕੁਲ। 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਸੰਗਤ ਦੇ ਮਨਾਂ 'ਚ ਸਵਾਲ ਖੜੇ ਨੇ। SGPC ਉਹਨਾਂ ਸਵਾਲਾਂ ਦੇ ਜਵਾਬ ਨਹੀਂ ਦੇ ਸਕੀ। ਬਕਾਇਦਾ ਤੌਰ ਤੇ ਇਹ ਦਮ ਭਰਨ ਦੇ ਬਾਵਜੂਦ ਕਿ ਅਸੀਂ ਕਾਰਵਾਈ ਕਰ ਲਈ ਜੀ, ਅਸੀਂ ਕਾਗਜ਼ਾਂ 'ਚ ਲੱਭ ਲਿਆ ਜੀ, ਇਹ ਲਿਖਤ ਪੜਤ ਦਾ ਗਲਤੀ ਹੈ ਜੀ, ਇਹ ਤਕਨੀਕੀ ਗਲਤੀ ਹੈ ਜੀ, ਇਹ ਲੈਣ ਦੇਣ ਦੀ ਗਲਤੀ ਹੈ ਜੀ, ਭੇਟਾ ਦਾ ਮਾਮਲਾ ਹੈ ਜੀ, ਇਹ ਪਰ ਜੀ ਇਹ ਲਾਪਤਾ ਦਾ ਮਾਮਲਾ ਨਹੀਂ। ਇਹ ਕਹਿਣ ਦੇ ਬਾਵਜੂਦ, ਕਾਰਵਾਈ ਕਰਨ ਦੇ ਬਾਵਜੂਦ ਕੁਝ ਮੁਲਾਜ਼ਮਾਂ ਦੇ ਵੀ ਸੰਗਤ ਦੇ ਮਨ ਦੇ ਵਿੱਚ ਉਹ ਸੁਨੇਹਾ ਨਹੀਂ ਛੱਡ ਸਕੀ, ਉਹ ਭਰੋਸਾ ਨਹੀਂ ਬਹਾਲ ਹੋ ਸਕੀ, ਜਿਹਦੇ ਕਾਰਨ ਅੱਜ ਸਰਕਾਰ ਨੂੰ ਇਹ ਕਦਮ ਚੁੱਕਣ ਦਾ ਮੌਕਾ ਮਿਲਿਆ। ਸਹੀ। ਹੁਣ ਜਦੋਂ ਸਰਕਾਰ ਇਸ ਤਰੀਕੇ ਨਾਲ ਸਾਹਮਣੇ ਆਈ ਤਾਂ ਮੁੱਖ ਮੰਤਰੀ ਹੋਰਾਂ ਨੇ ਬਕਾਇਦਾ ਤੌਰ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੀ ਨਿਯੁਕਤੀ ਤੋਂ ਲੈ ਕੇ ਉਹਨਾਂ ਦੇ ਫੈਸਲਿਆਂ ਤੱਕ ਦੇ ਉੱਤੇ ਸਵਾਲ ਖੜਾ ਕੀਤਾ।
ਸਵਾਲ ਹੀ ਨਹੀਂ ਖੜਾ ਕੀਤਾ। ਉਹਨਾਂ ਦੀ ਸ਼ੈਲੀ ਦੇ ਵਿੱਚ ਮਤਲਬ ਕਿ ਜਿਵੇਂ ਵਿਅੰਗ ਵੀ ਕਸਿਆ, ਤੰਜ ਵੀ ਕਸਿਆ, ਹੈ ਨਾ, ਚੋਭਾਂ ਵੀ ਮਾਰੀਆਂ, ਉਹਨਾਂ ਨੇ ਉਹ ਤਰੀਕਾਕਾਰ ਵੀ ਅਪਣਾਇਆ। ਸਹੀ ਹੈ। ਉਸ ਤੋਂ ਬਾਅਦ ਐਸਜੀਪੀਸੀ ਨੂੰ ਨਿਸ਼ਾਨੇ ਤੇ ਲਿਆ ਵੀ ਕਿ ਤੁਸੀਂ ਜੇ ਚੰਗੇ ਕੰਮ ਕਰਦੇ ਹੁੰਦੇ ਤਾਂ ਦਿਨ ਨਾ ਦੇਖਣੇ ਪੈਂਦੇ, ਸਾਰਾ ਕੁਝ ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ। ਨਾਲ ਹੀ ਅਕਾਲੀ ਸਿਆਸਤ ਨੂੰ ਵੀ, ਕਿ ਅਕਾਲੀਆਂ ਦੇ ਸਮੇਂ ਵੀ ਤਾਂ ਸਾਰੀ ਦਖਲਅੰਦਾਜ਼ੀ ਸਰਕਾਰੇ ਕਰਦੀ ਸੀ, ਫੈਸਲਾ ਸਰਕਾਰੇ ਲੈਂਦੀ ਸੀ। ਉਸ ਸਮੇਂ ਕਿਉਂ ਨਹੀਂ ਕਿਹਾ ਕਿ ਸਰਕਾਰੀ ਦਖਲ ਸਾਡੀ ਵਾਰ ਨੂੰ ਕਿਉਂ ਕਹਿ ਰਹੇ ਨੇ? ਸਹੀ। ਇਸ ਤਰੀਕਾ ਕਰਨਾ ਉਹਨਾਂ ਨੇ ਅਕਾਲੀ ਦਲ ਨੂੰ ਘੇਰਿਆ, ਐਸਜੀਪੀਸੀ ਨੂੰ ਘੇਰਿਆ, ਜਥੇਦਾਰ ਸਾਹਿਬਾਨ ਨੂੰ ਘੇਰਿਆ, ਤੇ ਕਿਤੇ ਕਿਤੇ ਇਹ ਵੀ ਲੱਗਿਆ ਕਿ ਜਿਵੇਂ ਉਹ ਤਖਤ ਸਾਹਿਬ ਨਾਲ ਵੀ ਟਕਰਾ ਰਹੇ ਹੋ। ਠੀਕ ਹੈ। ਕੀ ਮੁੱਖ ਮੰਤਰੀ ਭਗਵੰਤ ਮਾਨ ਇਹ ਮਹਿਸੂਸ ਕਰਨ ਲੱਗੇ ਨੇ ਕਿ ਮੈਂ ਹੁਣ ਸੱਤਾ ਦੇ ਜਿਸ ਸਥਾਨ ਤੇ ਬੈਠਾ ਹੈ, ਮੈਂ ਤਾਂ ਸਭ ਤੋਂ ਉੱਚਾ ਹਾਂ, ਮੈਂ ਜੋ ਫੈਸਲਾ ਕਰੂੰ ਉਹੀ ਸਹੀ ਹੈ? ਜਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਜਦੋਂ 2027 ਚ ਲੋਕਾਂ ਚ ਜਾਵਾਂਗੇ ਤਾਂ ਸਾਡੇ ਕੋਲ ਦੱਸਣ ਨੂੰ ਕੁਝ ਨਹੀਂ ਹੋਊਗਾ, ਅਸੀਂ ਆਪਣੇ 4 ਸਾਲ 5 ਸਾਲਾਂ ਦੇ ਕਾਰਜਭਾਗ ਚ ਕਰਕੇ ਕੀ ਆਏ ਆ? ਸਹੀ ਗੱਲ। ਜਿਹੜੇ ਵਾਅਦਿਆਂ ਦਾਅਵਿਆਂ ਨਾਲ ਪੰਜਾਬ ਚ ਆਏ ਸੀ ਉਹਨਾਂ ਤੇ ਅਸੀਂ ਰੱਤਾ ਖਰਾ ਨਹੀਂ ਉਤਰੇ। ਇਹ ਇਸ ਲਈ ਸਾਨੂੰ ਹੁਣ ਧਰਮ ਦੀ ਆੜ ਹੀ ਲੈਣੀ ਪੈਣੀ ਹੈ, ਸਾਨੂੰ ਧਰਮ ਤੇ ਉਹਲੇ ਹੀ ਰੁਕਣਾ ਪੈਣਾ। ਇਸ ਲਈ ਜਾਂ ਉਹ ਇਹ ਜਾਣਦੇ ਨੇ ਕਿ ਸਵਾਲ ਤਾਂ ਸਾਨੂੰ ਹੋਣਾ ਬਹਿਬਲ ਕਲਾਂ ਬਰਗਾੜੀ ਦਾ, ਜੀ, ਉਹਦਾ ਸਾਡੇ ਕੋਲ ਜਵਾਬ ਨਹੀਂ। ਪਰ ਇਸ ਮਸਲੇ ਤੇ ਅਸੀਂ ਉੱਪਰ ਗਾਂਹ ਵੱਧ ਜਾਈਏ ਕਿ ਦੇਖੋ ਜੀ ਅਸੀਂ ਤਾਂ ਇਹ ਕਾਰਵਾਈ ਕਰਤੀ, ਦੇਖੋ ਜੀ ਅਸੀਂ ਤਾਂ ਧਾਰਮਿਕ ਤੌਰ ਦੇ ਉੱਤੇ ਸੰਗਤ ਦੇ ਮਨਾਂ ਦੀਆਂ ਭਾਵਨਾ ਨੂੰ ਪਛਾਣਦੇ ਹੋਏ ਅਸੀਂ ਤਾਂ ਕਾਰਵਾਈ ਕਰ ਰਹੇ ਹਾਂ ਜੀ। ਇਹ ਤਰੀਕਾ ਕਰ ਇਸ ਤੋਂ ਵੀ ਹੈਗਾ। ਜੇਕਰ ਇਸ ਪਹਿਲੂ ਦੇ ਉੱਤੇ ਸਰਕਾਰ ਅਗਾਂਹ ਵੱਧਦੀ ਹੈ ਤੇ ਐਸਜੀਪੀਸੀ ਜਿਵੇਂ ਦਮ ਭਰਦੀ ਹੈ ਜੀ ਕਿ ਪੰਥ 'ਚ ਦਖਲ, ਉਹ ਕਹਿੰਦੇ ਵੀ ਇਹ ਸਰਕਾਰੀ ਦਖਲਅੰਦਾਜ਼ੀ ਹੈ, ਤੇ ਮੁੱਖ ਮੰਤਰੀ ਸਾਹਿਬ ਉੱਥੇ ਤੱਥ ਵੀ ਰੱਖਦੇ ਨੇ। ਸਹੀ ਹੈ। ਉੱਥੇ ਉਹ ਬਕਾਇਦਾ ਤੌਰ ਤੇ ਮਤਿਆਂ ਦਾ ਵੀ ਹਵਾਲਾ ਦਿੰਦੇ ਨੇ ਕਿ ਤੁਸੀਂ ਖੁਦ ਚਾਹੁੰਦੇ ਸੀ ਕਿ ਕਾਰਵਾਈ ਕਰੋ, ਦੋਸ਼ੀਆਂ ਨੂੰ ਸਜ਼ਾਵਾਂ ਦਿਓ, ਤੇ ਹੁਣ ਕਾਰਵਾਈ ਤਾਂ ਕਾਨੂੰਨੀ ਤੌਰ ਤੇ ਹੋਊਗੀ। ਜਦੋਂ ਅਸੀਂ ਕਾਰਵਾਈ ਕਰਦੇ ਤਾਂ ਤੁਸੀਂ ਇਹ ਕਹਿੰਦੇ ਹੋ। ਇਹੀ ਕਾਰਵਾਈ ਬਹਿਬਲ ਕਲਾਂ ਬਰਗਾੜੀ 'ਚ ਕਿਉਂ ਨਹੀਂ ਅਜੇ ਤੱਕ? ਸਹੀ ਗੱਲ। ਸਵਾਲ ਤਾਂ ਇਹੀ ਸਵਾਲ ਸ਼੍ਰੋਮਣੀ ਕਮੇਟੀ ਨੂੰ ਵੀ ਹੈ ਕਿ ਵੀ ਜੇ ਤੁਸੀਂ ਬਹਿਬਲ ਕਲਾਂ ਬਰਗਾੜੀ ਮਾਮਲੇ ਚਾਹੁੰਦੇ ਹੋ ਕਿ ਸਰਕਾਰ ਕਾਰਵਾਈ ਕਰੇ, ਫਿਰ ਇੱਧਰ ਕਾਰਵਾਈ ਤੁਹਾਨੂੰ ਇਤਰਾਜ਼ ਕਿਉਂ? ਸਹੀ। ਤਾਂ ਪੈਰਲਲ ਦੋ ਹੀ ਚੀਜ਼ਾਂ ਨੇ ਜੀ। ਇਹਦਾ ਮਤਲਬ ਦੋਏ ਪਾਸਿਓਂ ਸਿਆਸਤ ਹੋ ਰਹੀ ਆ ਜੀ। ਦੋਏ ਧਿਰਾਂ, ਇੱਕ ਧਿਰ ਅਕਾਲੀ ਦਲ ਲਈ ਖੇਡ ਰਹੀ ਹੈ, ਇੱਕ ਧਿਰ ਆਪਣੀ 227 ਲਈ ਖੇਡ ਰਹੀ ਆ। ਕੁੱਲ ਮਿਲਾ ਕੇ ਇੰਜ ਲੱਗਿਆ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਹੋਰੀ 227 ਦਾ ਏਜੰਡਾ ਸੈੱਟ ਕਰ ਰਹੇ ਨੇ ਕਿ 227 ਚ ਚੋਣ ਦਾ ਏਜੰਡਾ ਪੰਥਕ ਮੁੱਦਾ, ਗੁਰੂ ਗ੍ਰੰਥ ਸਾਹਿਬ ਦਾ ਮਾਮਲਾ, ਹੈ ਨਾ, ਸਿੱਖ ਪੰਥ ਦੇ ਮਸਲੇ, ਪੰਜਾਬ ਦੇ ਮੁੱਦੇ ਹੋਣਗੇ। ਬਈ ਜੇ ਸੱਚਮੁੱਚ ਤੁਹਾਨੂੰ ਸ਼ਰਧਾ ਹੈ ਤੇ ਸੱਚਮੁੱਚ ਤੁਹਾਡੇ ਦਿਲ 'ਚ ਦਰਦ ਹੈ ਤਾਂ ਵੀ 2022 ਚ ਤੁਹਾਡੀ ਸਰਕਾਰ ਬਣ ਗਈ ਸੀ, ਤੇ ਆ 2025 ਮੁੱਕਣ ਤੇ ਜਾ ਕੇ ਕਿਉਂ ਜ਼ਿਆਦਾ ਹੈ? ਪੂਰੇ 4 ਸਾਲ ਬਾਅਦ 4 ਸਾਲ ਹੋ ਗਏ। ਸਹੀ ਗੱਲ। ਤੁਹਾਨੂੰ ਇਹ ਗੱਲ ਕਿਉਂ ਚੇਤੇ ਆਈ? ਸਰਕਾਰ ਬਣਦੇ ਹੀ ਕਿਉਂ ਨਹੀਂ ਚੇਤੇ ਆਈ? ਜੀ। ਜਿਵੇਂ 2015 ਦਾ ਬਹਿਬਲ ਕਲਾਂ ਬਰਗਾੜੀ ਵਾਲਾ ਮਾਮਲਾ ਹੈ ਤੇ 2020 ਦਾ ਇਹ ਮਾਮਲਾ ਹੈ ਜੀ, ਤੇ ਇਹ ਮਾਮਲੇ ਉਸ ਸਮੇਂ ਹੁਣ ਇਹਨਾਂ ਦਿਨਾਂ ਚ ਆ ਕੇ ਚੇਤੇ ਆਉਣ ਦਾ ਕੀ ਪਹਿਲੂ? ਸੋ ਇਸ ਲਈ ਕਿਤੇ ਨਾ ਕਿਤੇ ਮਹਿਸੂਸ ਹੋ ਰਿਹਾ ਕਿ ਸਰਕਾਰ ਪੂਰੀ ਵਿਉਂਤਬੰਦੀ ਨਾਲ ਚੱਲ ਰਹੀ ਹੈ, ਆਪਣੀਆਂ ਨਾਕਾਮੀਆਂ ਨੂੰ ਲੁਕਾਉਣਾ ਵੀ ਚਾਹੁੰਦੀ ਹੈ ਔਰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਵੀ ਚਾਹੁੰਦੀ ਹੈ। ਸੋ ਪਰ ਲੋਕ ਇਨਸਾਫ ਵੀ ਚਾਹੁੰਦੇ ਨੇ, ਤੇ ਚੰਗਾ ਹੁੰਦਾ ਜਾਂ ਤਾਂ ਫਿਰ ਕਾਨੂੰਨ ਦੇ ਹਵਾਲੇ ਨਾਲ ਛੱਡ ਦਿੰਦੇ, ਖੁਦ ਆਪਣੇ ਆਪ ਨੂੰ ਚਿਹਰੇ ਨਾ ਬਣਾਉਂਦੇ ਇਹਦੇ ਵਿੱਚ ਕਿ ਹਾਂ ਵੀ ਕਾਨੂੰਨ ਆਪਣੀ ਪ੍ਰਕਿਰਿਆ ਕਰ ਰਹੀ ਹੈ, ਅਦਾਲਤ ਆਪਣਾ ਕੰਮ ਕਰੂਗੀ, ਸਿੱਟ ਆਪਣਾ ਕੰਮ ਕਰੂਗੀ। ਜਦੋਂ ਤੁਸੀਂ ਉਹਦਾ ਚਿਹਰਾ ਬਣਦੇ ਹੋ ਤਾਂ ਤੁਸੀਂ ਰਾਜਨੀਤਿਕ ਲਾਹਾ ਲੈਣਾ ਚਾਹੁੰਦੇ ਹੋ। ਸੋ ਇਸ ਲਈ ਐਸਜੀਪੀਸੀ ਨੂੰ ਡਿਕਟੇਟ ਕੌਣ ਕਰਦਾ ਆਪਾਂ ਨੂੰ ਇਹ ਵੀ ਪਤਾ, ਤੇ ਇਹਨਾਂ ਨੂੰ ਡਿਕਟੇਟ ਕੌਣ ਕਰਦਾ ਆਪਾਂ ਨੂੰ ਇਹ ਵੀ ਪਤਾ। ਸੋ ਕੀ ਮੁੱਖ ਮੰਤਰੀ ਜੀ ਦੇ ਮਨ ਦੇ ਫੈਸਲੇ ਨੇ ਇਹ? ਸਹੀ ਹੈ। ਜਾਂ ਦਿੱਲੀ ਤੋਂ ਆਈ ਸਕ੍ਰਿਪਟ ਦੇ ਤਹਿਤ ਅਗਲਾ ਏਜੰਡਾ ਸੈੱਟ ਕੀਤਾ ਜਾ ਰਿਹਾ? ਸੋ ਇਸ ਲਈ ਕਿਤੇ ਨਾ ਕਿਤੇ ਇਹ ਫਿਕਰ ਹੈ ਕਿ ਜਿੱਥੇ ਪੰਜਾਬ ਉਮੀਦ ਕਰਦਾ ਹੈ ਕਿ ਇਹਨਾਂ ਚਿਰਾਂ ਤੋਂ ਲਟਕਦੇ ਮਸਲਿਆਂ ਦਾ ਸਾਨੂੰ ਇਨਸਾਫ ਮਿਲੇ, ਸਾਡੇ ਮੂਹਰੇ ਸੱਚ ਆਵੇ, ਉੱਥੇ ਪੰਜਾਬ ਦੀ ਵੀ ਫਿਕਰ ਹੈ ਕਿ ਜੇ ਸਰਕਾਰ ਤੇ ਪੰਥਕ ਧਿਰਾਂ 'ਚ ਟਕਰਾਅ ਵੱਧਦਾ ਤਾਂ ਉਹ ਪੰਜਾਬ ਦੇ ਲਈ ਸਹੀ ਨਹੀਂ ਹੈ, ਪੰਜਾਬ ਦੇ ਲਈ ਸਹੀ ਨਹੀਂ। ਇਹਦੇ ਤੋਂ ਵੀ ਗੌਰ ਕਰਨ ਦੀ ਲੋੜ। ਹਾਂਜੀ ਬਿਲਕੁਲ। ਤੇ ਜੇ ਕੋਈ ਬੰਦਾ ਇਹ ਸੋਚਦਾ ਵੀ ਮੈਂ ਹੁਣ ਜਿਵੇਂ ਹੁਣ ਤੁਸੀਂ ਕਿਹਾ ਸੀਗਾ ਵੀ ਚਿਹਰਿਆਂ ਦੀ ਸਿਆਸਤ ਤੁਸੀਂ ਕਰ ਰਹੇ ਹੋ, ਫਿਰ ਸਵਾਲ ਵੀ ਤੇ ਕਿੰਤੂ ਵੀ ਉਹਦੇ ਤੇ ਹੋਊਗਾ। ਫਿਰ ਸਰਕਾਰ ਜਦੋਂ ਤੁਸੀਂ ਵਿਅਕਤੀ ਵਿਸ਼ੇਸ਼ ਨੂੰ ਅੱਗੇ ਲਾ ਕੇ ਕੰਮ ਕਰੋਗੇ ਫਿਰ ਸਵਾਲ ਵੀ ਤਾਂ ਉਹਨੂੰ ਕੀਤੇ ਜਾਣਗੇ ਨਾ। ਨਾਲੇ ਦੂਜੀ ਗੱਲ ਇਹ ਹੈ ਵੀ ਜੇ ਆਪਾਂ ਇਹ ਕਹਿੰਦੇ ਆ ਵੀ ਵਾਕਈ ਸ਼੍ਰੋਮਣੀ ਕਮੇਟੀ ਦੇ ਜਿਹੜੇ ਫੈਸਲੇ ਨੇ ਉਹ ਇੱਕ ਪਰਿਵਾਰ ਦੀ ਸਿਆਸਤ ਤੋਂ ਪ੍ਰਭਾਵਿਤ ਨੇ, ਪਰ ਇਹਦਾ ਮਤਲਬ ਇਹ ਨਹੀਂਗਾ ਵੀ ਹਰ ਕੋਈ ਜੋ ਉੱਠ ਕੇ ਤੇ ਜਣਾ ਖਣਾ ਹੀ ਪੰਥਕ ਮਸਲਿਆਂ ਦੇ ਉੱਤੇ ਕਿੰਤੂ ਪਰੰਤੂ ਕਰੀ ਜਾਏ, ਜਥੇਦਾਰ ਸਾਹਿਬ ਨੂੰ ਕਿੰਤੂ ਪਰੰਤੂ ਕਰੀ ਜਾਵੇ। ਉਹ ਇੱਕ ਆਪਦੀ ਥਾਂ ਇੱਕ ਉਹਦੇ ਵਿੱਚ ਸੁਧਾਰ ਦੀ ਗੁੰਜਾਇਸ਼ ਹੈਗੀ ਆ।
ਅਗਲੀ ਗੱਲ ਕਰੀਏ ਮੁੱਖ ਹਾਂਜੀ ਮੰਤਰੀ ਸਾਹਿਬ ਨੂੰ ਝੇਡਾਂ ਕਰਨ ਦੀ ਇਜਾਜ਼ਤ ਕਿਹਨੇ ਦਿੱਤੀ? ਹਾਂਜੀ ਬਿਲਕੁਲ ਹਾਂਜੀ ਸਹੀ ਤੁਸੀਂ ਨਕਲਾਂ ਉਤਾਰ ਕੇ ਦਿਖਾਉਣੇ, ਇਹ ਇਜਾਜ਼ਤ ਕਿਹਨੇ ਦਿੱਤੀ? ਕਿਹਨੇ ਦਿੱਤੀ? ਹਾਂ, ਉਹਨਾਂ ਦਾ ਇੱਕ ਨੁਕਤਾ ਵਾਜਬ ਸੀ ਉਹਨਾਂ ਦਾ। ਉਹ ਕਹਿੰਦੇ ਵੀ ਤੁਸੀਂ 30 ਦਿਨ ਸਾਡੇ ਤੇ ਸਵਾਲ ਖੜਾ ਕਰ ਦਿੰਦੇ ਹੋ, ਸਾਨੂੰ ਪੁੱਛਣ ਲੱਗ ਜਾਂਦੇ ਹੋ ਕਿ ਜਿਹੜੇ ਕੇਂਦਰ ਤੋਂ ਵੱਡੇ ਹਮਲੇ ਹੁੰਦੇ ਉਹਦੇ ਤਾਂ ਬੋਲਦੇ ਨਹੀਂ ਤੁਸੀਂ। ਉਹ ਕਹਿੰਦੇ ਵੀ ਉਹ ਕਾਰਟੂਨ ਵੀ ਪਾਉਂਦੇ ਨੇ ਗੁਰੂ ਸਾਹਿਬ ਦਾ, ਸਾਹਿਬਜ਼ਾਦਿਆਂ ਦਾ ਆਪਣੇ ਅਧਿਕਾਰਤ ਪੇਜ ਤੇ, ਤੁਸੀਂ ਤਾਂ ਵੀ ਉਹਨਾਂ ਨੂੰ ਤਲਬ ਨਹੀਂ ਕਰਦੇ। ਉਹਨਾਂ ਨੇ ਇਹ ਵੀ ਕਿਹਾ ਵੀ ਕਿ ਉਹ ਤਾਂ ਹੁਣ ਵੀਰਵਾਲ ਦਿਵਸ ਦੇ ਮਾਮਲੇ ਦੇ ਉੱਤੇ ਤੁਸੀਂ ਉਹਨਾਂ ਨੂੰ ਅਪੀਲ ਜੀ ਕਰਕੇ ਛੱਡ ਦਿੰਦੇ ਹੋ, ਉੱਥੇ ਕਿਉਂ ਨਹੀਂ ਸਖਤ ਫੈਸਲਾ ਲਿਆ? ਸਹੀ ਗੱਲ, ਸਵਾਲ ਤਾਂ ਉਹਨਾਂ ਕੋਲ ਹੈਗੇ ਨੇ ਜੀ ਜੀ, ਪਰ ਤਰੀਕਾਕਾਰ ਰਾਜਨੀਤਿਕ ਹੈ। ਹਾਂ ਤਰੀਕਾਕਾਰ, ਸਹੀ ਸਹੀ ਜੀ। ਅਗਲੀ ਗੱਲ ਕਰੀਏ ਪੰਥਕ ਮਾਮਲੇ ਦੀ। ਸ਼ਰਮਾ ਜੀ, ਪੰਜ ਸਿੰਘ ਸਾਹਿਬਾਨ ਦੀ ਬੈਠਕ ਹੋਈ ਹੈ ਤੇ ਕੌਮ ਦੇ ਨਾਲ ਸੁਨੇਹਾ ਕਿਸ ਦਾ ਹੈ ਜੀ? ਪ੍ਰਵੀਨ ਜੀ, ਪੰਜ ਸਿੰਘ ਸਾਹਿਬਾਨ ਦੀ ਬੈਠਕ ਤੈਅ ਸੀ ਔਰ ਇਹ ਤੈਅ ਲਗਭਗ ਇਸੇ 328 ਪਾਵਨ ਲਾਪਤਾ ਸਰੂਪਾਂ ਦੇ ਮਾਮਲੇ ਜਦੋਂ FIR ਹੋ ਜਾਂਦੀ ਹੈ ਉਸ ਤੋਂ ਬਾਅਦ ਹੀ ਲਗਭਗ ਤੈਅ ਹੋ ਗਈ ਸੀ, ਕਿਉਂਕਿ SGPC ਨੇ ਆਪਣੀ ਅੰਤਰਿਮ ਕਮੇਟੀ ਦੀ ਬੈਠਕ ਬੁਲਾ ਕੇ ਸਰਕਾਰ ਦੀ ਇਸ ਕਾਰਵਾਈ ਨੂੰ, FIR ਦੀ ਪ੍ਰਕਿਰਿਆ ਨੂੰ ਨਕਾਰਿਆ ਸੀ, ਕਿਉਂਕਿ ਉੱਥੇ ਵੀ ਰਾਜਨੀਤੀ ਹੁੰਦੀ ਨਜ਼ਰ ਆਈ। ਜਾਂ ਤਾਂ ਤੁਸੀਂ ਆ ਕੇ ਧਰਨੇ ਸ਼ਾਮਲ ਹੋਣਾ ਤਾਂ ਹੋ ਜਾਓ, ਤੁਸੀਂ ਤਾਂ ਧਰਨੇ ਬਾਈਬਲ ਕਲਾਮ ਬਰਗਾੜੀ 'ਚ ਵੀ ਸ਼ਾਮਲ ਹੋਣਾ ਸੀ, ਸਪੀਕਰ ਸਾਹਿਬ ਨੇ ਸਾਰਾ ਕੁਝ ਛੱਡ ਕੇ ਆ ਜਾਣਾ ਸੀ ਜੇ ਸਜ਼ਾ ਨਾ ਹੁੰਦੀ। ਤੇ ਉਹ ਹੋਈ ਨਹੀਂ, ਫਿਰ ਤੁਸੀਂ ਛੱਡ ਕੇ ਕਿਉਂ ਨਹੀਂ ਆਏ? ਜੀ ਜੀ। ਤੇ ਇੱਥੇ ਕੀ ਆਪਣੇ ਆਪ ਕਾਨੂੰਨੀ ਪ੍ਰਕਿਰਿਆ ਤਹਿਤ ਸ਼ਿਕਾਇਤ ਕਰਦਾ ਤੇ ਦੇ ਆਧਾਰ ਤੇ FIR ਹੁੰਦੀ ਤਾਂ ਠੀਕ ਸੀ, ਪਰ ਤੁਸੀਂ ਫੋਨ ਕਰਕੇ ਕਰਾ ਰਹੇ ਹੋ FIR। ਇਹਦਾ ਮਤਲਬ ਤੁਸੀਂ ਆਪਣੇ ਆਪ ਨੂੰ ਪੰਥਕ ਤੌਰ ਤੇ ਉਭਾਰਨਾ ਚਾਹੁੰਦੇ ਹੋ। ਤੁਹਾਨੂੰ ਲੱਗਦਾ ਕਿ ਹਾਂ ਪੰਥ ਦੇ ਪਹਿਰੇਦਾਰ ਅਸੀਂ। ਸਹੀ। ਸੋ ਪਰ ਭਾਈ ਬਡਾਲਾ ਹੋਰੀ ਆਪਣੇ ਸਟੈਂਡ ਤੇ ਕਾਇਮ ਨੇ। ਉਹ ਕਹਿੰਦੇ ਵੀ ਜਿਹੜਾ ਤਰਕ ਕਰਨਾ ਮੇਰੇ ਨਾਲ ਕਰ ਲਓ, ਜਿਹੜੀ ਬਹਿਸ ਕਰਨੀ ਹੈ ਮੇਰੇ ਨਾਲ ਕਰ ਲਓ, ਜਨਤਕ ਕਰਨੀ ਹੈ, ਟੈਲੀਵਿਜ਼ਨ ਤੇ ਕਰਨੀ, ਕਿੱਥੇ ਕਰਨੀ ਹੈ, ਕਿ ਕੌਣ ਸਹੀ ਕੌਣ ਗਲਤ, ਕਹਿੰਦੇ ਮੈਂ ਤਿਆਰ ਹਾਂ। ਪਰ SGPC ਨੇ ਜਦੋਂ ਇਹ ਫੈਸਲਾ ਕਰ ਲਿਆ ਕਿ ਵੀ ਹੈ ਨਾ ਜੀ ਇਹ ਪੰਥ 'ਚ ਦਖਲ ਹੈ ਜੀ, ਉਹਨਾਂ ਦੀ ਅੰਤਰਿਮ ਕਮੇਟੀ ਨੇ ਫਰਮਾਨ ਸੁਣਾਤਾ ਕਿ ਸਰਕਾਰ ਦਖਲ ਅੰਦਾਜ਼ੀ ਕਰ ਰਹੀ ਆ, ਤੇ ਉਸ ਤੋਂ ਬਾਅਦ ਸਰਕਾਰ ਕਦਮ ਹੋਰ ਅੱਗੇ ਵਧੀ, ਸਰਕਾਰ ਨੇ ਸਿੱਟ ਬਣਾਈ। ਤੇ ਜਦੋਂ ਸਿੱਟ ਬਣਾਈ ਤੇ ਫਿਰ SGPC ਲਈ ਮੁਸ਼ਕਲ ਵਧੀ ਜੀ। ਜਦੋਂ ਮੁਸ਼ਕਲ ਵਧੀ ਤਾਂ ਫਿਰ ਹਵਾਲਾ ਦਿੱਤਾ ਗਿਆ ਕਿ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਕਿਹਾ ਗਿਆ ਸੀਗਾ ਜੀ ਕਿ SGPC ਕਾਰਵਾਈ ਕਰੇ। SGPC ਨੇ ਆਪਣੀ ਕਾਰਵਾਈ ਕੀਤੀ ਹੈ ਜੀ। ਫਿਰ ਇਹਦੇ ਆਧਾਰ ਦੇ ਉੱਤੇ ਪੰਜ ਸਿੰਘ ਸਾਹਿਬਾਨ ਦੀ ਬੈਠਕ ਬੁਲਾਈ ਜੀ। ਹੁਣ ਪੰਜ ਸਿੰਘ ਸਾਹਿਬਾਨ ਦੀ ਬੈਠਕ ਦੇ ਵਿੱਚ ਕੁਝ ਹੋਰ ਅਹਿਮ ਨੁਕਤਿਆਂ ਦੇ ਉੱਤੇ ਫੈਸਲੇ ਹੋਏ, ਜਿਨ੍ਹਾਂ 'ਚ ਅੱਜ ਕੱਲ੍ਹ AI ਦਾ ਯੁੱਗ ਹੈ, ਟੈਕਨੋਲੋਜੀ ਦਾ ਯੁੱਗ ਹੈ। ਸੋ ਮਤਲਬ ਸਵਾਂਗ ਤੋਂ ਵੱਧ ਕੇ ਹੁਣ ਜਿਹੜੀਆਂ ਐਨੀਮੇਸ਼ਨ ਫਿਲਮਾਂ ਆ ਗਈਆਂ ਗੁਰੂ ਸਾਹਿਬ ਦੇ ਰੂਪ ਦੇ ਵਿੱਚ, ਜਾਂ ਸਾਹਿਬਜ਼ਾਦਿਆਂ ਦੇ, ਜਾਂ ਹੋਰ ਸਾਰੇ ਸਿੱਖ ਇਤਿਹਾਸਕਾਰਾਂ ਦੇ ਹਵਾਲੇ ਨਾਲ ਵੱਡੇ ਜਿਹੜੇ ਨਾਮ ਨੇ ਸਾਡੇ ਉਹਨਾਂ ਦੇ, ਤੇ ਉਹਦੇ ਉੱਤੇ ਫਿਰ ਪੰਜ ਸਿੰਘ ਸਾਹਿਬਾਨ ਨੇ ਫੈਸਲਾ ਲਿਆ ਕਿ ਨਹੀਂ, ਇਹ ਵੀ ਗਲਤ ਹੈ ਜੀ, ਇਸ ਤਰੀਕਾਕਾਰ ਨਾਲ ਪੇਸ਼ ਨਹੀਂ ਕੀਤਾ ਜਾ ਸਕਦਾ ਸਕਰੀਨ ਤੇ ਕਿਸੇ ਵੀ ਰੂਪ 'ਚ, ਮਨਜ਼ੂਰ ਨਹੀਂ। ਸੋ ਉਹਨਾਂ ਨੇ ਉਹਨੂੰ ਰੱਦ ਕੀਤਾ। ਫਿਰ ਅੱਜ ਕੱਲ੍ਹ ਜਿਹੜੇ ਵਿਆਹਾਂ ਦਾ ਟ੍ਰੈਂਡ ਬਦਲ ਗਿਆ ਕਿ ਸਪੈਸ਼ਲ ਕੋਈ ਥਾਂ ਲੱਭ ਕੇ, ਕੋਈ ਝੀਲ ਕਿਨਾਰੇ, ਕੋਈ ਸਮੁੰਦਰ ਕਿਨਾਰੇ, ਕੋਈ ਪਹਾੜਾਂ ਦੇ ਉੱਤੇ, ਕੋਈ ਬੀਚ ਤੇ ਜੀ, ਕੋਈ ਕਿਤੇ ਹੈ ਨਾ ਇਹੋ ਜਿਹੇ ਫਾਰਮ ਹਾਊਸ। ਉਹ ਕਹਿੰਦੇ ਵੀ ਇਹ ਸਾਰਾ ਕੁਝ ਕਰੋ ਜੋ ਕਰਨਾ, ਪਰ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਸਕਦਾ ਇਹ ਚਿੰਤਾਵਾਂ ਜੀ। ਸੋ ਇਹ ਨਹੀਂ ਠੀਕ, ਕਹਿੰਦੇ ਇਸ ਲਈ ਉਹਦੇ ਤੇ ਇਤਰਾਜ਼ ਪ੍ਰਗਟਾਇਆ ਉਹਨਾਂ ਨੇ। ਸੋ ਇਸ ਇਤਰਾਜ਼ ਦਾ ਵੀ ਫੈਸਲਾ ਹੋਇਆ ਕਿ ਏਦਾਂ ਕਿਤੇ ਵੀ ਆਨੰਦ ਕਾਰਜ ਨਹੀਂ ਹੋਣਗੇ, ਆਨੰਦ ਕਾਰਜ ਸਿਰਫ ਗੁਰੂ ਘਰ 'ਚ ਹੀ ਹੋਣਗੇ। ਸੋ ਇਸ ਦੇ ਦਰਮਿਆਨ ਹੀ ਟੋਪੀਆਂ ਵਾਲਾ ਮਾਮਲਾ ਵੱਡਾ ਹੋ ਗਿਆ ਹੈ। ਇਸ ਦਰਮਿਆਨ ਹੀ ਜੱਸੀ ਦੇ ਧਾਰਮਿਕ ਗੀਤ ਗਾਉਣ ਵਾਲਾ ਮਾਮਲਾ, ਜਿਹਨੂੰ ਜਥੇਦਾਰ ਸਾਹਿਬ ਸ਼ਬਦ ਕਹਿੰਦੇ ਨੇ ਤੇ ਉਹ ਕਹਿ ਰਹੇ ਨੇ ਵੀ ਕੋਈ ਗੀਤ ਗਾਇਆ। ਸੋ ਇਹਦੇ ਉੱਤੇ ਨਵੀਂ ਬਹਿਸ ਛਿੜ ਗਈ, ਉਹ 'ਚ ਮੁੱਖ ਮੰਤਰੀ ਵੀ ਨਿੱਤਰ ਗਿਆ ਉਸ ਬਹਿਸ 'ਚ। ਉਹ ਕਹਿੰਦੇ ਵੀ ਜੇ ਸਹਿਜਧਾਰੀਆਂ ਦੇ ਧਾਰਮਿਕ ਗੀਤ ਗਾਉਣ ਤੇ ਵੀ ਹੈ ਨਾ, ਗੁਰਬਾਣੀ ਪੜ੍ਹਨ ਤੇ ਵੀ ਇਤਰਾਜ਼ ਹੈ, ਫਿਰ ਕੱਲ ਨੂੰ ਤੁਸੀਂ ਮੱਥੇ ਟੇਕਣ ਤੋਂ ਵੀ ਰੋਕੋਗੇ, ਕੱਲ ਨੂੰ ਫਿਰ ਗੋਲਕਾਂ 'ਚ ਪੈਸੇ ਕਿਉਂ ਪਵਾਉਂਦੇ ਹੋ? ਮਤਲਬ ਮੁੱਖ ਮੰਤਰੀ ਸਾਹਿਬ ਵੀ ਇਸ ਮਸਲੇ ਤੇ ਨਿੱਤਰੇ। ਜਥੇਦਾਰ ਸਾਹਿਬ ਜੱਸੀ ਨੂੰ ਤਾੜਨਾ ਕਰ ਰਹੇ ਨੇ ਤੇ ਕੁਝ ਨੌਜਵਾਨ ਪੀੜ੍ਹੀ ਕਹਿ ਰਹੀ ਹੈ ਕਿ ਇਹ ਲੋਕਾਂ ਨੂੰ, ਸੰਗਤ ਨੂੰ, ਖਾਸ ਕਰਕੇ ਸਹਿਜਧਾਰੀਆਂ ਨੂੰ ਗੁਰੂ ਘਰ ਤੋਂ, ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰ ਰਹੇ ਨੇ ਤਾਂ ਜੀ। ਸੋ ਇਹ ਹੋਰ ਸੁੰਗੜ ਆ ਰਿਹਾ। ਉਹ ਸਾਰੀ ਪ੍ਰਕਿਰਿਆ ਦੇ ਵਿੱਚ ਇਹ ਅਹਿਮ ਫੈਸਲੇ, ਜਿਨ੍ਹਾਂ ਦੇ ਵਿੱਚ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਤਲਬ ਪ੍ਰਕਾਸ਼ ਦਾ ਮਾਮਲਾ ਹੋਵੇ, ਆਨੰਦ ਕਾਰਜ ਦਾ ਮਾਮਲਾ ਹੋਵੇ, ਜਾਂ AI ਦਾ ਮਸਲਾ ਹੋਵੇ, ਇਹ ਸਾਰੇ ਤਾਂ ਹੋਏ, ਪਰ ਸਭ ਦੀ ਨਜ਼ਰ ਇਹਦੇ ਨਾਲ 328 ਸਰੂਪਾਂ ਵਾਲੇ ਮਾਮਲੇ ਤੇ ਸੀ ਕਿ ਪੰਜ ਸਿੰਘ ਸਾਹਿਬਾਨ ਆਪਣੀ ਬੈਠਕ 'ਚ ਕੀ ਫੈਸਲਾ ਲੈਂਦੇ ਆ ਜੀ। ਕਿਉਂਕਿ ਬੈਠਕ ਬੁਲਾਉਣ ਦਾ ਆਧਾਰ ਹੀ ਸੀ। ਸਭ ਨੂੰ ਪਤਾ ਹੈ ਕਿ ਬਾਦਲਾਂ ਦੇ ਘਰੋਂ ਹੁਕਮ ਆਉਂਦਾ ਜਥੇਦਾਰਾਂ ਨੂੰ, ਇਹ ਤਾਂ ਘਰੇ ਬੁਲਾ ਕੇ ਹੁਕਮ ਦੇ ਦਿੰਦੇ ਨੇ ਜਥੇਦਾਰਾਂ ਨੂੰ। ਸਹੀ ਗੱਲ, ਬਿਲਕੁਲ। ਸੋ ਇਸ ਲਈ ਹੁਣ ਤਾਂ ਫਿਰ ਲਾਈ ਜਿਹੜੇ ਕੰਮ ਲਈ ਨੇ ਉਧਰ ਨੂੰ ਵਧਿਆ ਜਾ ਰਿਹਾ। ਫਿਰ ਉਹਨਾਂ ਨੇ ਹੁਕਮ ਚਾੜਿਆ। ਉਹ ਕਹਿੰਦੇ ਵੀ
ਮੈਂ ਐਸਜੀਪੀਸੀ ਨੂੰ ਹਦਾਇਤ ਕਰਦਾ ਕਿ ਐਸਜੀਪੀਸੀ ਕਿਸੇ ਸਿੱਟ ਮੂਹਰੇ ਪੇਸ਼ ਨਹੀਂ ਹੋਊਗੀ, ਠੀਕ ਹੈ। ਕਿਤੇ ਨਹੀਂ ਜਾਊਗੀ। ਇਹ ਪੰਜ ਸਿੰਘ ਸਾਹਿਬਾਨ ਦਾ ਫੈਸਲਾ ਹੈ। ਹੂੰ ਉਹ ਆਪਣਾ ਜੋ ਉਹਨਾਂ ਦੀ ਦਲੀਲ ਹੈ, ਆਪਣਾ ਜੋ ਪੱਖ ਹੈ, ਉਹ ਸੰਗਤ ਨੂੰ ਯਕੀਨ ਜ਼ਰੂਰ ਲੈ ਲੈਣ। ਇਹਦਾ ਮਤਲਬ ਅਜੇ ਤੱਕ ਸੰਗਤ ਨੂੰ ਯਕੀਨ ਦਵਾ ਨਹੀਂ ਸਕੀ ਐਸਜੀਪੀਸੀ, ਦਵਾ ਨਹੀਂ ਸਕੀ ਜੀ। ਤਾਂ ਹੀ ਇਹ ਦੁਵਿਧਾ ਪੈਦਾ ਹੋਈ, ਤਾਂ ਹੀ ਸਰਕਾਰ ਨੂੰ ਤੁਸੀਂ ਮੌਕਾ ਦਿੱਤਾ। ਤੇ ਇਸ ਲਈ ਜਿੱਦਾਂ ਹੀ ਇਹ ਪਹਿਲੂ ਆਇਆ ਤੇ ਇੱਥੋਂ ਹੀ ਇਹ ਪਹਿਲੂ ਉਭਰਿਆ ਕਿ ਦਾ ਮਤਲਬ ਸਿੱਟ ਪਹੁੰਚ ਕਰ ਰਹੀ ਹੈ ਐਸਜੀਪੀਸੀ ਤੱਕ, ਤੇ ਐਸਜੀਪੀਸੀ ਉਹਨਾਂ ਨਾਲ ਰਾਬਤਾ ਨਹੀਂ ਕਰ ਰਹੀ ਜਾਂ ਉਹਨਾਂ ਦੇ ਨਾਲ ਸੰਪਰਕ 'ਚ ਨਹੀਂ ਆਉਣਾ ਚਾਹੁੰਦੀ। ਤੇ ਇਸ ਲਈ ਤਖਤ ਸਾਹਿਬਾਨ ਤੋਂ ਹੁਕਮ ਹੋਇਆ, ਜਿੱਥੇ ਐਸਜੀਪੀਸੀ ਨੂੰ ਉੱਥੇ ਸਰਕਾਰ ਨੂੰ ਵੀ ਪਿੱਛੇ ਹਟਣ ਦੀ ਹਦਾਇਤ ਹੋਈ। ਤਾਂ ਹੀ ਫਿਰ ਭਗਵੰਤ ਮਾਨ ਵੀਰ ਬਾਲਦਰ ਦੇ ਹਵਾਲੇ ਨਾਲ ਜਾਂ ਕਾਰਟੂਨਾਂ ਦੇ ਹਵਾਲੇ ਨਾਲ ਘੇਰ ਰਹੇ ਸੀ ਜਥੇਦਾਰ ਨੂੰ ਕਿ ਤੁਸੀਂ ਜੀ ਕੇਂਦਰ ਨੂੰ ਕਿਉਂ ਨਹੀਂ ਤਲਬ ਕਰਦੇ, ਉਹਨਾਂ ਦੇ ਲੈਵਲ ਤੇ ਕਿਉਂ ਨਹੀਂ ਪੁੱਛਗਿੱਛ ਕਰਦੇ, ਉੱਥੇ ਵੀ ਤਾਂ ਸਿੱਖ ਮੰਤਰੀ ਹੈਗੇ, ਉਹਨਾਂ ਨੂੰ ਕਦੇ ਬੁਲਾ ਕੇ ਪੁੱਛ ਲਓ, ਹੈ ਨਾ। ਸੋ ਇਸ ਤਰੀਕਾ ਕਰਨ ਨਾਲ ਮਤਲਬ ਕਿ ਟਕਰਾਅ ਹਰ ਪਾਸਿਓਂ ਵੱਧਦਾ ਦਿਖਿਆ। ਸੋ ਹੁਣ ਜਿਹੜਾ ਅਗਲਾ ਪੜਾਅ ਲੱਗਦਾ ਉਹ ਇਹ ਲੱਗਦਾ ਕਿ ਜਥੇਦਾਰ ਸਾਹਿਬਾਨ ਦੇ ਜਿਹੜੇ ਫੈਸਲੇ ਆਏ ਨੇ ਤਾਂ ਸਭ ਨੂੰ ਪਤਾ ਹੈ ਕਿ ਬਾਦਲਾਂ ਦੇ ਘਰੋਂ ਹੋ ਕੇ ਵਾਇਆ ਐਸਜੀਪੀਸੀ ਆਉਂਦੇ ਨੇ। ਸਹੀ ਹੈ। ਇਹ ਤਾਂ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਲਈ ਅੱਜ ਕੱਲ੍ਹ ਕਿਹਾ ਜਾਂਦਾ ਨਾ ਕਿ ਸਕ੍ਰਿਪਟ ਕੇਜਰੀਵਾਲ ਮਨੀਸ਼ ਸਿਸੋਦੀਆ ਤੋਂ ਆਉਂਦੀ ਹੈ, ਉਵੇਂ ਇੱਥੇ ਵੀ ਲੋਕ ਕਹਿਣ ਲੱਗੇ ਸ਼ਰੇਆਮ ਕਿ ਵੀ ਜਥੇਦਾਰਾਂ ਦੇ ਨਾਮ ਵੀ ਬਾਦਲਾਂ ਦੀ ਜੇਬਾਂ ਚੋਂ ਨਿਕਲਦੇ ਸੀ, ਹੁਣ ਤਾਂ ਫਰਮਾਨ ਵੀ ਉਹਨਾਂ ਦੀ ਜੇਬਾਂ ਚੋਂ ਨਿਕਲਦੇ। ਸਹੀ ਹੈ। ਇਹ ਸਭ ਤੋਂ ਪਹਿਲੂ ਹੁਣ ਇੱਥੇ ਆ ਕੇ ਖੜ ਗਿਆ ਕਿ ਕੀ ਇਹ ਹਦਾਇਤ ਤੋਂ ਬਾਅਦ ਤਾਂ ਮੁੱਖ ਮੰਤਰੀ ਨੇ ਸਟੈਂਡ ਲਿਆ ਕਿ ਲਓ ਵੀ ਜਦੋਂ ਸਿੱਟ ਨੂੰ ਹਦਾਇਤ ਹੋਗੀ ਕਿ ਸਿੱਟ ਪਿੱਛੇ ਹਟ ਜਾਵੇ, ਸਰਕਾਰ ਪਿੱਛੇ ਹਟ ਜਾਵੇ, ਤਾਂ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਮੰਨਿਆ ਜਾ ਰਿਹਾ ਸੀ ਕਿ ਜਥੇਦਾਰ ਸਾਹਿਬਾਨ ਦੇ ਇਸ ਤੋਂ ਬਾਅਦ ਸ਼ਾਇਦ ਇਹ ਪਹਿਲੂ ਮੱਠਾ ਪੈ ਜਾਵੇ ਤੇ ਸ਼ਾਂਤੀ ਨਾਲ ਆਪਣੀ ਪ੍ਰਕਿਰਿਆ ਚੱਲੇ, ਟਕਰਾਅ ਵਾਲੀ ਸਥਿਤੀ ਨਾ ਬਣੇ। ਪਰ ਮੁੱਖ ਮੰਤਰੀ ਨੇ ਮੈਦਾਨ 'ਚ ਕੁੱਦ ਕੇ ਦੱਸਤਾ ਕਿ ਅਸੀਂ ਇਸ ਮੁੱਦੇ ਤੇ ਟਕਰਾਵਾਂਗੇ। ਬਿਲਕੁਲ, ਜੇ ਟਕਰਾਵਾਂਗੇ ਇਹਦਾ ਮਤਲਬ ਹੁਣ ਸਿੱਟ ਇਹ ਕਹੂਗੀ ਕਿ ਜੀ ਸਾਡੇ ਨਾਲ ਮਤਲਬ ਕਿ ਸਹੀ ਤਰੀਕੇ ਨਾਲ ਪੇਸ਼ ਨਹੀਂ ਹੋ ਰਹੀ ਐਸਜੀਪੀਸੀ, ਸਿੱਟ ਸਾਨੂੰ ਸਹਿਯੋਗ ਨਹੀਂ ਕਰ ਰਹੀ ਜਾਂਚ ਦੇ ਵਿੱਚ, ਸਿੱਟ ਕਹੂਗੀ ਕਿ ਐਸਜੀਪੀਸੀ। ਸੋ ਫਿਰ ਇਹਦੇ ਆਧਾਰ ਤੇ ਸਿੱਟ ਕੋਰਟ ਤੋਂ ਕੋਈ ਹੁਕਮ ਲਿਆ ਸਕਦੀ ਹੈ, ਸਿੱਟ ਅਦਾਲਤ ਜਾ ਸਕਦੀ ਹੈ। ਸੋ ਇਸ ਲਈ ਕੁੱਲ ਮਿਲਾ ਕੇ ਚਾਹੇ ਜਥੇਦਾਰ ਸਾਹਿਬਾਨ ਵਾਲੇ ਪਾਸੇ ਹੋਵੇ, ਚਾਹੇ ਐਸਜੀਪੀਸੀ ਪਾਸੇ ਹੋਵੇ, ਚਾਹੇ ਸਰਕਾਰ ਵਾਲੇ ਪਾਸੇ ਹੋਵੇ, ਚਾਹੇ ਪੁਲਿਸ ਤੰਤਰ ਵਾਲੇ ਪਾਸੇ ਹੋਵੇ, ਕੋਈ ਵੀ ਪੰਜਾਬ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਅਗਾਂਹ ਨਹੀਂ ਵਧ ਰਿਹਾ ਜੀ। ਉਹ ਆਪੋ ਆਪਣੇ ਧਿਰਾਂ ਦੇ ਨੂੰ ਮਤਲਬ ਕਿ ਹਵਾਲੇ ਨਾਲ ਅੱਗੇ ਵਧ ਰਹੇ, ਜਿੱਤੇ ਕਾਰਨ ਇਹ ਖਤਰਾ ਖੜਾ ਹੈ ਕਿ ਪੰਜਾਬ 'ਚ ਕੋਈ ਨਵਾਂ ਟਕਰਾਅ ਨਾ ਪੈਦਾ ਹੋ ਜਾਵੇ। ਇਹ ਪਹਿਲੂ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਜੀ। ਬਿਲਕੁਲ ਸਹੀ ਹੈ। ਤੇ ਇੱਕ ਕੈਬਨਿਟ ਦਾ ਮੰਤਰੀ ਦੱਸਦੇ ਸ਼ਰਮਾ ਜੀ ਅਕਾਲ ਤਖਤ ਸਾਹਿਬ ਤੇ ਤਲਬ ਹੋ ਗਿਆ ਜੀ। ਪ੍ਰਵੀਨ ਜੀ, ਜਦੋਂ ਪੰਜ ਸਿੰਘ ਸਾਹਿਬਾਨ ਦੇ ਮਾਮਲੇ ਪੰਜ ਸਿੰਘ ਸਾਹਿਬਾਨ ਦੀ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਈ, ਉਹਦੇ ਵਿੱਚ ਫੈਸਲੇ ਪੜ੍ਹੇ ਗਏ, ਉਹਨਾਂ ਤੋਂ ਬਾਅਦ ਜਦੋਂ ਪ੍ਰੈਸ ਨੋਟ ਜਾਰੀ ਹੋਇਆ ਉਹਦੇ ਵਿੱਚ ਇਹ ਪਹਿਲੂ ਉਭਰਿਆ। ਠੀਕ ਹੈ ਜੀ। ਇੱਕ ਮੰਤਰੀ ਹੀ ਕਿਉਂ, ਚੀਫ ਖਾਲਸਾ ਦੀਵਾਨ ਦੇ ਮੁਖੀ ਵੀ, ਚੀਫ ਖਾਲਸਾ ਦੀਵਾਨ ਦੇ ਮੁਖੀ ਕਿਉਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ, ਸੀਨੀਅਰ ਪ੍ਰਧਾਨ ਵੀ, ਸਕੱਤਰ ਵੀ, ਉਹਨਾਂ ਦੇ ਹੋਰ ਮੈਂਬਰ ਵੀ ਸਾਰੇ ਤਲਬ ਕੀਤੇ ਜੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੰਜ ਸਿੰਘ ਸਾਹਿਬਾਨ ਦੀ ਬੈਠਕ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਆਉਂਦੀ 5 ਜਨਵਰੀ ਨੂੰ ਜਿਹੜੇ ਮੰਤਰੀ ਨੇ ਤਰਨਪ੍ਰੀਤ ਸਿੰਘ ਸੋਂਧ ਤੇ ਇਸੇ ਤਰ੍ਹਾਂ ਚੀਫ ਖਾਲਸਾ ਦੀਵਾਨ ਦੇ ਜਿਹੜੇ ਮੁਖੀ ਨੇ, ਹੈ ਨਾ, ਮਤਲਬ ਕਿ ਉਹਨਾਂ ਨੂੰ, ਉਹ ਐਮਐਲਏ ਵੀ ਨੇ, ਇਹਨਾਂ ਦੇ ਨਿੱਜਰ ਹੋਰੀ ਪਹਿਲਾਂ ਮੰਤਰੀ ਵੀ ਰਹੇ ਨੇ, ਉਹ ਤੇ ਫਿਰ ਇਸੇ ਤਰ੍ਹਾਂ ਮਤਲਬ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਉਹਨਾਂ ਦੇ ਹੋਰ ਮੈਂਬਰ, ਉਹਨਾਂ ਨੂੰ ਸਾਰਿਆਂ ਨੂੰ 5 ਤਰੀਕ ਨੂੰ ਤਲਬ ਕੀਤਾ ਗਿਆ। ਤਲਬ ਚਾਹੇ ਇੱਕੋ ਦਿਨ ਕੀਤਾ ਗਿਆ ਪਰ ਮਾਮਲਾ ਇੱਕੋ ਨਹੀਂ ਹੈ। ਮਤਲਬ ਦਿੱਲੀ ਵਾਲਾ ਦਾ ਮਾਮਲਾ ਕਿ ਇਜਲਾਸ ਬੁਲਾਇਆ ਜੀ, ਨਾ ਕੀਤੀ ਸੀ ਜੀ, ਨਹੀਂ ਸ਼ਾਮਲ ਹੋਣਾ ਸੀ ਜਾਂ ਨਹੀਂ ਕਰਨਾ ਸੀ, ਉਹ ਸਾਰੀ ਰੋਕਾਂ ਦੇ ਬਾਵਜੂਦ ਕਿਉਂ ਕੀਤਾ ਜੀ, ਉਹਦੇ ਉੱਤੇ ਉਹਨਾਂ ਨੂੰ ਤਲਬ ਕੀਤਾ। ਚੀਫ ਖਾਲਸਾ ਦੀਵਾਨ ਦੇ ਮੁਖੀ ਨੂੰ ਇਸ ਹਵਾਲੇ ਨਾਲ ਕਿ ਤੁਹਾਨੂੰ ਪਹਿਲਾਂ ਹੀ ਨਸੀਹਤ ਕੀਤੀ ਸੀ ਵੀ ਕਿ ਤੁਹਾਡਾ ਸੰਵਿਧਾਨ ਕਹਿੰਦਾ ਕਿ ਤੁਹਾਡੇ ਅਹੁਦੇਦਾਰ, ਕਾਰਜਕਾਰਨੀ ਸਾਰੇ ਉਹ 'ਚ ਅੰਮ੍ਰਿਤਧਾਰੀ ਸਿੱਖ ਹੋਣੇ ਚਾਹੀਦੇ ਨੇ, ਉਹ ਅਜੇ ਵੀ ਨਹੀਂ ਹੈਗੇ ਪੂਰੇ, ਜੋ ਸਾਨੂੰ ਜਾਣਕਾਰੀ ਹੈ। ਇਸ ਲਈ ਸਾਨੂੰ ਇਤਲਾਹ ਕੀਤੀ ਜਾਵੇ, ਦੱਸਿਆ ਜਾਵੇ ਕਿ ਕਿੰਨੇ ਅੰਮ੍ਰਿਤਧਾਰੀ ਹਨ ਤੇ ਕਿੰਨੇ ਨਹੀਂ, ਇਹ ਜਾਣਕਾਰੀ ਪੇਸ਼ ਹੋ ਕੇ ਦਿੱਤੀ ਜਾਵੇ। ਇਸ ਲਈ ਉਹਨਾਂ ਨੂੰ ਤਲਬ ਕੀਤਾ। ਤਰਨਪ੍ਰੀਤ ਸਿੰਘ ਸੋਂਧ ਹੋਰਾਂ ਨੂੰ 350 ਸਾਲਾਂ ਦੇ ਦਰਮਿਆਨ ਭਾਈ ਜੈਤਾ ਜੀ ਦੀ ਯਾਦਗਾਰ ਦੇ ਵਿੱਚ ਉੱਥੇ ਜਿਹੜੀ ਗੈਲਰੀ ਬਣੀ ਤੇ ਉਹ ਸਾਰੀ ਉੱਥੇ ਜੋ ਤਸਵੀਰਾਂ ਲੱਗੀਆਂ, ਉਹਦੇ ਹਵਾਲੇ ਨਾਲ ਸਵਾਲ ਖੜੇ ਹੋ ਰਹੇ ਸੀ ਵੀ ਕਿ ਸਿੱਖ ਮਰਿਆਦਾ ਅਨੁਸਾਰ, ਸਿੱਖ ਰੋਹ ਰੀਤਾਂ ਅਨੁਸਾਰ ਦਰੁਸਤ ਨਹੀਂ ਹੈਗਾ। ਠੀਕ ਹੈ। ਸੋ ਉਸ ਦੇ ਉੱਤੇ ਸਵਾਲ ਖੜੇ ਹੋ ਰਹੇ ਸੀ, ਉਹਦੇ ਲਈ ਤਰਨਪ੍ਰੀਤ ਸੋਂਧ ਹੋਰਾਂ ਨੂੰ ਮੈਨੂੰ ਲੱਗਦਾ ਜਵਾਬ ਮੰਗਿਆ ਗਿਆ ਸੀ, ਜਿਹੜਾ ਉਹ ਪਹਿਲਾਂ ਸਮਾਂ ਲੈ ਗਏ ਸੀ ਅੱਗੇ। ਸੋ ਇਸ ਲਈ ਹੁਣ ਫਿਰ 5 ਤਰੀਕ ਨੂੰ ਉਹਨਾਂ ਨੂੰ ਖੁਦ ਪੇਸ਼ ਹੋ ਕੇ ਲਿਖਤੀ ਜਵਾਬ ਦੇਣ ਦੀ ਹਦਾਇਤ ਕੀਤੀ ਗਈ ਹੈ। ਇਹ ਤੋਂ ਪਹਿਲਾਂ ਵੀ ਹਰਜੋਤ ਬੈਂਸ ਵੀ ਤਲਬ ਕੀਤੇ ਜਾ ਚੁੱਕੇ ਨੇ ਜੀ। ਇਹ ਤੋਂ ਪਹਿਲਾਂ ਜਸਵੰਤ ਜਾਫਰ ਡਾਇਰੈਕਟਰ ਨੇ, ਉਹ ਵੀ
350 ਸਾਲਾਂ ਦਾ ਮਾਮਲਾ ਸੀ ਸ਼੍ਰੀਨਗਰ ਵਾਲਾ, ਹੂੰ ਤੇ ਹੁਣ ਤਰਨਪ੍ਰੀਤ ਸੌਂਦ ਸ਼ਾਇਦ ਇਸੇ ਮਾਮਲੇ ਤੇ ਵੀ ਮੁੱਖ ਮੰਤਰੀ ਨੇ ਤਾਂ ਹੀ ਤੰਜ ਕਰ ਸਕੇ ਸਾਨੂੰ 30 ਦਿਨ ਬੁਲਾ ਲੈਂਦੇ ਸਾਡੇ ਬੰਦਿਆਂ ਨੂੰ। ਜਾਂ ਤਾਂ ਮੁੱਖ ਮੰਤਰੀ ਨੂੰ ਇਹ ਪਤਾ ਹੈ ਕਿ ਹਰਜੋਤ ਬੈਂਸ ਨੂੰ ਬੁਲਾ ਸਕਦੇ ਆ, ਤਰਨਪ੍ਰੀਤ ਸੌਂਦ ਨੂੰ ਬੁਲਾ ਸਕਦੇ ਆ, ਇਹ ਕੁਲਤਾਰ ਸੰਧਵਾ ਨੂੰ ਬੁਲਾ ਸਕਦੇ ਆ, ਮੈਨੂੰ ਬੁਲਾ ਨਹੀਂ ਸਕਦੇ ਕਿਉਂਕਿ ਮੈਂ ਤਾਂ ਪਤਨ ਸਿੱਖ ਹਾਂ। ਤੇ ਕੀ ਇਸ ਲਈ ਖੁੱਲੀ ਖੇਡ ਖੇਡੀ ਜਾਓ ਜੀ, ਜਾਂ ਉਹਨਾਂ ਨੂੰ ਇਹ ਲੱਗਦਾ ਕਿ ਆਪਾਂ ਵੀ ਜੇ ਦੂਜੀ ਤਰ੍ਹਾਂ ਗਏ ਤਾਂ ਸਾਡੀਆਂ ਜਿੰਨੀਆਂ ਨਾਕਾਮੀਆਂ ਨੇ, ਚਾਹੇ ਉਹ ਖਜ਼ਾਨੇ ਦੇ ਮਾਮਲੇ 'ਚ ਹੋਣ, ਚਾਹੇ ਉਹ ਅਮਨ ਕਾਨੂੰਨ ਦੇ ਮਾਮਲੇ 'ਚ ਹੋਣ, ਚਾਹੇ ਰੁਜ਼ਗਾਰ ਦੇ ਮਾਮਲੇ 'ਚ ਹੋਣ, ਚਾਹੇ ਰੇਤ ਸ਼ਰਾਬ ਮਾਫੀਆ ਦੇ ਮਾਮਲੇ 'ਚ ਹੋਣ, ਚਾਹੇ ਨਸ਼ੇ ਦੇ ਮਾਮਲੇ 'ਚ ਹੋਣ, ਚਾਹੇ ਬੇਅਦਬੀਆਂ ਵਾਲੇ ਮਾਮਲੇ 'ਚ ਹੋਣ, ਉਹਨਾਂ ਸਾਰਿਆਂ 'ਚ ਅਸੀਂ ਫੇਲ ਆ। ਇਸ ਲਈ ਅਸੀਂ ਇਸ ਤਰੀਕੇ ਕਰਨ ਹਮਲਾਵਰ ਹੋ ਕੇ ਨਵਾਂ ਮੁੱਦਾ ਖੜਾ ਕਰ ਦਈਏ ਤਾਂ ਕਿ ਬਾਕੀ ਮੁੱਦੇ ਪਿਛਾਂ ਚਲੇ ਜਾਣ, ਇਸ ਲਈ ਹੈ। ਪਰ ਜੋ ਵੀ ਹੈ, ਹੁਣ ਤਰਨਪ੍ਰੀਤ ਸੌਂਦ ਨੂੰ 5 ਤਰੀਕ ਨੂੰ ਸੱਦਿਆ ਗਿਆ, ਉਹਨੂੰ ਦੇਖਣ ਵਾਲੀ ਗੱਲ ਹੋਏਗੀ ਉਹ ਪੇਸ਼ ਹੁੰਦੇ ਨੇ ਕਿ ਨਹੀਂ, ਜਾਂ ਮੁੱਖ ਮੰਤਰੀ ਦੇ ਪਿੱਛੇ ਲੁੱਕ ਕੇ ਉਹ ਵੀ ਕੋਈ ਨਵਾਂ ਬਾਣ ਚਲਾਉਂਦੇ ਨੇ, ਦੇਖਣ ਵਾਲੀ ਗੱਲ। ਜਨੀਤ ਸ਼ਰਮਾ ਜੀ, ਯਾਨੀ ਕਿ ਆਪਾਂ 3 ਖਬਰਾਂ ਦੇ ਉੱਤੇ ਚਰਚਾ ਕੀਤੀ ਆ। ਪਹਿਲੀ ਜਿਵੇਂ ਮਾਨਸਾ ਪੰਥ ਨਾਲ ਟਕਰਾ ਰਹੇ ਨੇ ਸਿੰਘ ਸਾਹਿਬਾਨ ਦੀ ਬੈਠਕ ਦੇ ਬਾਰੇ, ਤੇ ਤੀਜੀ ਹੁਣ ਮੰਤਰੀ ਜਿਹੜਾ ਅਕਾਲ ਤਖਤ ਸਾਹਿਬ ਦੇ। ਇੱਥੋਂ ਪਤਾ ਲੱਗਦਾ ਵੀ ਜਿਵੇਂ ਤੁਸੀਂ ਪਹਿਲੀ ਦੇ ਵਿੱਚ ਹੀ ਜ਼ਿਕਰ ਕੀਤਾ ਸੀਗਾ ਵੀ ਪੂਰੀ ਪ੍ਰੋਪਰ ਪਲੈਨਿੰਗ ਦੇ ਤਹਿਤ ਇਹ ਸਾਰਾ ਮੁੱਢ ਬੱਧੇ ਜਾ ਰਹੇ ਨੇ ਕਿ ਪੰਜਾਬ ਨੂੰ ਹੁਰੇ ਇੱਕ ਹੋਰ ਟਕਰਾਅ ਦੇ ਵਿੱਚ ਧੱਕਿਆ ਜਾ ਰਿਹਾ। ਇਹ ਉਧਰ ਹੀ ਇਸ਼ਾਰਾ ਕਰਦੀਆਂ ਨੇ ਸਾਰੀਆਂ ਚੀਜ਼ਾਂ ਸ਼ਰਮਾ ਜੀ। ਬਿਲਕੁਲ ਬਿਲਕੁਲ, ਇਹ ਸਾਰਾ ਮੈਂ ਤਾਂ ਹੀ ਕਹਿ ਰਿਹਾ ਕਿ ਮੈਨੂੰ ਇਹ ਲੱਗ ਰਿਹਾ ਕਿ 2027 ਤੱਕ ਇਸ ਮੁੱਦੇ ਨੂੰ ਖਿੱਚ ਕੇ ਲੈ ਕੇ ਜਾਣਾ ਚਾਹੁੰਦੇ। ਸਹੀ ਜੀ, ਇਹ ਸਾਲ ਪਰ ਇਸ ਮੁੱਦੇ ਨੂੰ ਰਵੜਮਾ ਖਿੱਚਣਾ ਚਾਹੁੰਦੇ ਨੇ, ਇਨਸਾਫ ਨਹੀਂ ਦਿਵਾਉਣਾ ਚਾਹੁੰਦੇ। ਇਨਸਾਫ ਨਹੀਂ ਜੀ, ਤਾਂ ਹੀ ਕਿਹਾ ਜੀ ਇਨਸਾਫ ਦਿਵਾਉਣਾ ਹੁੰਦਾ ਤਾਂ 2022 ਤੋਂ ਇਹਦੇ ਤੇ ਚਾਰਜ ਹੋਈ ਜੀ, ਤੇ ਇਨਸਾਫ ਦਿਵਾਉਣਾ ਹੁੰਦਾ ਬਿਲਕੁਲ ਬਰਗਾੜੀ ਕਾਂਡ ਵਾਲੇ ਮਸਲੇ ਤੇ ਬਰਾਬਰ ਚਾਰਜ ਹੋਈ ਹੁੰਦੀ ਜੀ। ਇੱਕ ਪਾਸੇ ਤੁਸੀਂ ਜਿਹੜਾ ਮਤਲਬ ਜਿਹਨੂੰ ਪਿੱਠ ਥਾਪੜਦੇ ਸੀ ਕੁੰਵਰ ਵਿਜੇ ਪ੍ਰਤਾਪ ਦੀ, ਉਹਨੂੰ ਪਾਰਟੀ ਚੋਂ ਕੱਢੀ ਜਾਂਦੇ ਹੋ, ਹੈਨਾ, ਉਹਦੀਆਂ ਜਾਂਚ ਰਿਪੋਰਟਾਂ ਦੇ ਉੱਤੇ ਅੱਖ ਵੀ ਨਹੀਂ ਧਰਦੇ, ਉਹਦੀ ਇਸ ਨੁਕਤੇ ਤੇ ਰਾਏ ਵੀ ਨਹੀਂ ਲੈਂਦੇ, ਤੇ ਦੂਏ ਪਾਸੇ ਤੁਸੀਂ ਆਪਣੇ ਨੂੰ ਪੰਥਕ ਵੀ ਦਿਖਾਉਣਾ ਚਾਹੁੰਦੇ ਜੀ। ਸਹੀ ਹੈ। ਤੇ ਅਗਲੀ ਗੱਲ ਕਰੀਏ, ਪੰਜਾਬ ਭਾਜਪਾਈਆਂ 'ਚ ਚਿੰਤਾ ਦਾ ਸਬੱਬ ਹੈ, ਕਾਰਨ ਹੈ ਨਵਜੋਤ ਸਿੰਘ ਸਿੱਧੂ। ਕੀ ਘਰ ਵਾਪਸੀ ਦੀ ਤਿਆਰੀ ਹੋ ਰਹੀ ਹੈ ਜੀ? ਦੇਖੋ, ਜੇ ਤਾਂ ਇਸ ਪਹਿਲੂ ਤੇ ਸਮਝਣਾ ਤਾਂ ਨਵਜੋਤ ਸਿੱਧੂ ਦੀ ਘਰ ਵਾਪਸੀ ਤਾਂ ਉਸ ਸਮੇਂ ਹੋ ਗਈ ਸੀ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਕਮੈਂਟਰੀ 'ਚ ਵਾਪਸੀ ਹੋ ਗਈ, ਜਦੋਂ ਨਵਜੋਤ ਸਿੱਧੂ ਦੀ ਟੀਵੀ ਸ਼ੋਅ 'ਚ ਵਾਪਸੀ ਹੋ ਗਈ, ਕਿਉਂਕਿ ਉੱਥੋਂ ਛੁੱਟੀ ਵੀ ਇਸੇ ਆਧਾਰ ਤੇ ਹੋਈ ਸੀ ਨਾ ਕਿ ਇੱਧਰ ਕਾਂਗਰਸ ਵਾਲੇ ਪਾਸੇ ਪੂਰੀ ਜੋਰ ਸ਼ੋਰ ਨਾਲ ਲੱਗੇ ਸੀ। ਪਰ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਕਾਂਗਰਸ ਤੋਂ ਮੋਹ ਭੰਗ ਹੋ ਗਿਆ ਜੀ, ਤੇ ਮੈਨੂੰ ਲੱਗਦਾ ਕਾਂਗਰਸੀਆਂ ਦਾ ਵੀ ਮੋਹ ਭੰਗ ਹੋ ਗਿਆ, ਖਾਸ ਕਰਕੇ ਗਾਂਧੀ ਪਰਿਵਾਰ ਦਾ ਵੀ ਮੈਨੂੰ ਲੱਗਦਾ ਮੋਹ ਭੰਗ ਹੋ ਗਿਆ। ਪਹੁੰਚ ਅਪਰੋਚ ਖਾਸੀ ਕੀਤੀ, ਕੋਸ਼ਿਸ਼ ਵੀ ਕੀਤੀ ਦੁਆਰਾ ਮੁਲਾਕਾਤਾਂ ਦੀ, ਕਦੀ ਫੋਟੋ ਵੀ ਕਦੇ ਕਦੇ ਪਾਤੀ, ਪਰ ਉਹ ਗੱਲ ਬਣਦੀ ਨਹੀਂ ਸੀ। ਆਖਰ ਬੀਬੀ ਨਵਜੋਤ ਕੌਰ ਸਿੱਧੂ ਨੇ ਸਿਆਸੀ ਮੋਰਚਾ ਸੰਭਾਲਿਆ। ਨਵਜੋਤ ਸਿੰਘ ਸਿੱਧੂ ਅਜੇ ਇਸ ਮਾਮਲੇ ਤੇ ਚੁੱਪ ਨੇ, ਚਾਹੇ ਬਾਕੀ ਪਲੇਟਫਾਰਮਾਂ ਤੇ ਬੋਲਦੇ ਨੇ, ਪਰ ਰਾਜਨੀਤਿਕ ਪਲੇਟਫਾਰਮ ਤੇ ਜੋ ਚੁੱਪ ਨੇ। ਹੁਣ ਨਵਜੋਤ ਕੌਰ ਸਿੱਧੂ ਨੇ ਜਦੋਂ 500 ਕਰੋੜ ਵਾਲੇ ਮਾਮਲੇ 'ਚ ਕਾਂਗਰਸ ਘੇਰੀ, ਇਹਨਾਂ ਦੇ ਕੁਝ ਲੀਡਰ ਘਿਰੇ, ਇੱਕ ਦੁੱਕਾ ਜਿਹੜੇ ਬੋਲੇ ਤੇ ਉਹਨਾਂ ਨੂੰ ਹੈ ਨਾ ਮਤਲਬ ਟੰਗ ਲਿਆ, ਤੇ ਤਾਂ ਫਿਰ ਬਾਕੀਆਂ ਦਾ ਕਾਂਗਰਸੀਆਂ ਨੇ ਬੋਲਣ ਤੋਂ ਹੀ ਗਰੇਜ ਕੀਤਾ ਕਿ ਰਹਿਣ ਤੋਂ ਭਰਾਵਾ, ਐਵੇਂ ਸਾਡੇ ਵੀ ਕਈ ਪੁੱਤੜੇ ਫਰੋਲੇ ਜਾਣਗੇ, ਚੁੱਪੇ ਕਰ ਜਾਓ। ਪਰ ਮਾਮਲਾ ਨਵਜੋਤ ਕੌਰ ਸਿੱਧੂ ਦਾ ਕਾਂਗਰਸ ਦੇ ਉੱਤੇ ਹਮਲਾਵਰ ਤੱਕ ਨਹੀਂ ਸੀ। ਉਹ ਤਾਂ ਅਮਿਤ ਸ਼ਾਹ ਤੋਂ ਮਸਲੇ ਹੱਲ ਕਰਾਉਣ ਦੇ ਦਮ ਭਰਦੀ ਸੀ ਕਿ ਮੈਂ ਅਮਿਤ ਸ਼ਾਹ ਨੂੰ ਕਹਿ ਕੇ ਯੂਨੀਵਰਸਿਟੀ ਦਾ ਮਸਲਾ, ਮੈਂ ਚੰਡੀਗੜ੍ਹ ਦੀ ਪੂਰਨ ਯੂਟੀ ਦਾ ਮਸਲਾ ਮੈਂ ਹੱਲ ਕਰਾਤੇ। ਤੇ ਫਿਰ ਜਦੋਂ ਉਹਨਾਂ ਨੇ ਵਿਸ਼ਵ ਹਿੰਦੂ ਪਰਿਸ਼ਦ ਦੇ ਰਾਹੀਂ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਅਸੀਂ ਪੰਜਾਬ 'ਚ ਦੇਖੋ ਜੀ ਗਊ ਅੰਦੋਲਨ ਛੇੜਨਾ ਜੀ, ਗਊਆਂ ਬਚਾਉਣੀਆਂ ਜੀ, ਉਹਨਾਂ ਲਈ ਚਾਰਗਾਹ ਬਣਾਉਣੀ ਆ ਜੀ, ਹੈਨਾ, ਤਾਂ ਲੱਗਿਆ ਕਿ ਵੀ ਇਹਨਾਂ ਦੇ ਰਾਹੀਂ ਪੰਜਾਬ 'ਚ ਅੰਦੋਲਨ ਛੇੜ ਕੇ ਇਹ ਕਿਹੜੇ ਤਰ੍ਹਾਂ ਦੀ ਰਾਜਨੀਤੀ ਕਰਨੇ ਚਾਹੁੰਦੇ ਨੇ, ਬੀਜੇਪੀ 'ਚ ਬਾਇਆ ਵਿਸ਼ਵ ਹਿੰਦੂ ਪਰਿਸ਼ਦ ਜਾਣਾ ਜੀ। ਚਲੋ, ਇਹ ਸਾਰੀਆਂ ਚਾਰਜੋਈਆਂ ਚੱਲ ਰਹੀਆਂ ਸੀ ਕਿ ਬੀਬੀ ਨਵਜੋਤ ਕੌਰ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਫੋਟੋ ਸਾਹਮਣੇ ਲਿਆਂਦੀ, ਨਿਤਿਨ ਗਡਕਰੀ ਨਾਲ ਮੁਲਾਕਾਤ। ਠੀਕ ਹੈ ਜੀ। ਹੁਣ ਨਿਤਿਨ ਗਡਕਰੀ ਮੋਦੀ ਕੈਬਨਿਟ ਦੇ ਮੰਤਰੀ ਵੀ ਨੇ ਤੇ ਮੋਦੀ ਖੇਮੇ ਤੋਂ ਉਲਟ ਵੀ ਮੰਨੇ ਜਾਂਦੇ ਨੇ। ਹੁਣ ਉਹਨਾਂ ਨਾਲ ਮੁਲਾਕਾਤ, ਇਹ ਤੋਂ ਪਹਿਲਾਂ ਵਿਸ਼ਵ ਹਿੰਦੂ ਪਰਿਸ਼ਦ ਕੀ ਮੋਦੀ ਕੈਂਪ ਦੇ ਉਲਟ ਜਾ ਕੇ ਬੀਬੀ ਭਾਜਪਾ 'ਚ ਐਂਟਰੀ ਕਰਨਾ ਚਾਹੁੰਦੀ ਹੈ, ਜਾਂ ਬਾਇਆ ਨਿਤਿਨ ਗਡਕਰੀ ਉਹਨੂੰ ਇਹ ਦਿਖਦਾ ਕਿ ਆਉਣ ਵਾਲੇ ਸਮੇਂ 'ਚ ਅਗਲਾ ਸਮਾਂ ਨਿਤਿਨ ਗਡਕਰੀ ਦਾ ਹੋਣਾ, ਤਾਂ ਇੱਧਰ ਨੂੰ ਜਾਣਾ ਚਾਹੁੰਦੀ ਹੈ, ਤਾਂ ਬੀਬੀ ਜਾਣੇ। ਪਰ ਬੀਜੇਪੀ 'ਚ ਪੈਰ ਧਰਾ ਜ਼ਰੂਰ ਚਾਹੁੰਦੀ ਹੈ, ਤੇ ਸੰਕੇਤ ਹੁਣ ਮਿਲ ਰਹੇ ਨੇ, ਕਿਉਂਕਿ ਅਮਿਤ ਸ਼ਾਹ ਦੀਆਂ ਤਾਰੀਫਾਂ ਵੀ ਹੋ ਰਹੀਆਂ ਨੇ। ਨਿਤਿਨ ਗਡਕਰੀ ਤੋਂ ਅੰਮ੍ਰਿਤਸਰ ਦੇ ਸੜਕਾਂ ਦੇ ਕੰਮ, ਚੌਂਕਾਂ ਦੇ ਕੰਮ, ਉਹ ਕੰਮ ਕਰਾਉਣ ਦੇ ਦਮ ਵੀ ਭਰੇ ਜਾ ਰਹੇ ਨੇ, ਤੇ ਇਹ ਤਸਵੀਰ ਦੇ ਰਾਹੀਂ ਕਈਆਂ ਨੂੰ ਸੁਨੇਹਾ ਵੀ ਦਿੱਤਾ ਜਾ ਰਿਹਾ ਜੀ। ਪਰ ਬੀਬੀ ਨਵਜੋਤ ਕੌਰ ਸਿੱਧੂ ਇਹ ਦਮ ਭਰਦੀ ਆ ਰਹੀ ਹੈ ਪਿਛਲੇ 3-4 ਮਹੀਨਿਆਂ ਤੋਂ ਕਿ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜਨੀ ਹੈ, ਚਾਹੇ ਕੋਈ ਟਿਕਟ ਦੇਵੇ ਚਾਹੇ ਨਾ ਦੇਵੇ। ਹੁਣ ਅੰਮ੍ਰਿਤਸਰ ਪੂਰਬੀ ਤੋਂ
ਪਹਿਲਾਂ ਤਾਂ ਸਭ ਨੂੰ ਇਹੀ ਸੀ ਕਿ ਠੀਕ ਆ ਕਾਂਗਰਸ ਤੋਂ ਟਿਕਟ ਮੰਗਦੀ ਆ, ਕਾਂਗਰਸ ਦੇ ਜੂਗੀ, ਠੀਕ ਆ, ਕਿ ਨਹੀਂ ਫਿਰ ਕੁਛ ਹੋਰ ਦੇਖੋਗੀ ਜੀ। ਪਰ ਹੁਣ ਜਦੋਂ ਆ ਬੀਜੇਪੀ ਵਾਲਾ ਪਾਸਾ ਭਾਰੀ ਹੋ ਰਿਹਾ ਤਾਂ ਫਿਰ ਅੰਮ੍ਰਿਤਸਰ ਦੇ ਭਾਜਪਾਈਆਂ ਨੂੰ ਖਾਸ ਕਰਕੇ ਉੱਥੋਂ ਇੰਚਾਰਜ ਨੇ, ਹਲਕਾ ਇੰਚਾਰਜ ਪੂਰਬੀ ਦੇ ਡਾਕਟਰ ਜਗਮੋਹਨ ਸਿੰਘ ਰਾਜੂ, ਠੀਕ ਹੈ, ਉਹਨਾਂ ਨੂੰ ਸਭ ਤੋਂ ਵੱਧ ਫਿਕਰ ਪੈ ਗਿਆ। ਅਗਲਾ ਕਹਿੰਦਾ 2022 ਚ ਮੈਂ ਇੱਥੋਂ ਚੋਣ ਲੜਿਆ ਭਾਈ ਬੀਜੇਪੀ ਟਿਕਟ ਤੇ ਮੈਂ ਇੱਥੋਂ ਚੋਣ ਹਾਰੀ ਵੀ ਹੈ, ਤੇ ਜੇ ਮੈਂ ਹਾਰੀ ਤਾਂ ਸਿੱਧੂ ਤੇ ਮਜੀਠੀਆ ਨੇ ਵੀ ਹਾਰੀ ਹੈ। ਕਹਿੰਦਾ ਫਿਰ ਬੀਬੀ ਕਿਵੇਂ ਕਹਿੰਦੀ ਹੈ ਹਲਕਾ ਉਹਦਾ, ਸਹੀ ਹੈ, ਤੇ ਖਾਸ ਕਰਕੇ ਭਾਜਪਾ ਚ ਆ ਕੇ ਕਿਵੇਂ ਕਹਿੰਦੀ ਹੈ ਹਲਕਾ ਉਹਦਾ, ਹਲਕਾ ਤਾਂ ਮੇਰਾ, ਮੈਂ ਹਲਕਾ ਇੰਚਾਰਜ ਵੀ ਆ ਤੇ ਮੈਂ ਪਿਛਲੀ ਵਾਰ ਚੋਣ ਵੀ ਲੜੀ ਆ, ਮੇਰਾ ਫਿਰਦਾ ਵਾ, ਅਗਲਾ ਟਿਕਟ ਦੀ ਤਿਆਰੀ ਕਰੀ ਬੈਠਾ ਹੋਊਗਾ ਤੇ ਤੁਸੀਂ ਉਹਦੀਆਂ ਬੇੜੀਆਂ ਬੱਟੇ ਪਾਉਣੇ। ਉਹਨੇ ਰੌਲਾ ਸ਼ੁਰੂ ਕਰਤਾ, ਉਹਨੇ ਨਿਤਿਨ ਗਡਕਰੀ ਨੂੰ ਚਿੱਠੀ ਲਿਖੀ ਸੀ ਕਿ ਗਡਕਰੀ ਸਾਹਿਬ ਜਿਹੜੇ ਕੰਮ ਬੀਬੀ ਗਣਾਈ ਜਾਂਦੀ ਹੈ ਕਿ ਮੈਂ ਕਹਿ ਕੇ ਕਰਿਆ, ਉਹਦਾ ਚਿੱਠੀਆਂ ਮੈਂ ਲਿਖ ਕੇ ਤੁਹਾਨੂੰ ਜਿੱਥੇ ਕਰਾਉਂਦਾ ਸੀ, ਕੰਮ ਤਾਂ ਤੁਸੀਂ ਸਾਡੇ ਕਹੇ ਤੇ ਕੀਤੇ ਨੇ, ਤੇ ਭਾਜਪਾ ਦੇ ਕੰਮਾਂ ਨੂੰ ਆਪਣੇ ਪਾਲੇ ਚ ਲੈਣ ਜਾਂਦੀ ਹੈ। ਤਾਂ ਬੀਜੇਪੀ ਨੂੰ ਗਾਲਾਂ ਕੱਢਦੀ ਸੀ, ਤਾਂ ਮੋਦੀ ਨੂੰ ਗਾਲਾਂ ਕੱਢਦੀ ਸੀ, ਇਹਦਾ ਘਰ ਵਾਲਾ ਇਹ ਬੋਲਦਾ ਸੀ, ਉਹ ਚਿੱਠੀਆਂ ਲਿਖ ਰਿਹਾ। ਚਲੋ ਉਹ ਤਾਂ ਆਪਣੀ ਸੀਟ ਬਚਾਉਣ ਲਈ ਲਿਖ ਰਿਹਾ, ਪਰ ਪੰਜਾਬ ਭਾਜਪਾ ਲੀਡਰਸ਼ਿਪ ਨੂੰ ਨਵਾਂ ਫਿਕਰ ਪੈ ਗਿਆ ਵੀ ਜੀ, ਠੀਕ ਹੈ, ਉਹਨਾਂ ਨੂੰ ਪ੍ਰਵੀਨ ਜੀ ਸਥਿਤੀ ਇਹ ਹੋ ਗਈ ਕਿ ਬਈ ਕਿਤੇ ਐ ਨਾ ਹੋਵੇ ਕਿ ਜੇ ਇਹ ਸਿੱਧੂ ਜੋੜਾ ਆ ਗਿਆ ਹੈ ਫਿਰ ਤਾਂ ਸਾਡੇ ਵੀ ਖਿਲਾਰਾ ਪਊ। ਬੇਸ਼ੱਕ ਨਵਜੋਤ ਸਿੰਘ ਸਿੱਧੂ ਨਾਲ ਬੇਵਾਕੀ ਜੁੜੀ ਆ, ਬੇਸ਼ੱਕ ਨਵਜੋਤ ਸਿੰਘ ਸਿੱਧੂ ਨਾਲ ਸਪਸ਼ਟਵਾਦਤਾ ਜੁੜੀ ਆ, ਬੇਸ਼ੱਕ ਨਵਜੋਤ ਸਿੰਘ ਸਿੱਧੂ ਨਾਲ ਇਮਾਨਦਾਰੀ ਜੁੜੀ ਆ, ਉੱਥੇ ਨਵਜੋਤ ਸਿੰਘ ਸਿੱਧੂ ਇਹ ਵੀ ਜੁੜਿਆ ਕਿ ਜਿੱਥੇ ਜਾਂਦੇ ਨੇ ਉੱਥੇ ਕਲੇਸ਼ ਕਰਦੇ ਨੇ, ਜਿਹੜੀ ਛੱਤ ਤੇ ਬੈਠਦੇ ਨੇ ਉਸੇ ਚ ਗਲੀਆਂ ਕਰਦੇ ਨੇ। ਇਸ ਲਈ ਇਹ ਲੱਗ ਰਿਹਾ ਕਿ ਪੰਜਾਬ ਦੀ ਬੀਜੇਪੀ ਨੇ ਵੀ ਦਿੱਲੀ ਤੱਕ ਪਹੁੰਚ ਸ਼ੁਰੂ ਕਰਤੀ ਪ੍ਰਵੀਨ ਜੀ, ਕਿ ਕਿਸੇ ਤਰੀਕੇ ਨਾਲ ਸਾਡੀ ਜਾਨ ਛਡਾਓ, ਇਹਨਾਂ ਨੂੰ ਨਾ ਲਿਆਇਓ। ਹੁਣ ਦੇਖਦੇ ਆ ਕਿਹਦੀ ਸੁਣੀ ਜਾਂਦੀ ਆ, ਕਿਉਂਕਿ ਸਿੱਧੂ ਦੀ ਸਰਗਰਮ ਸਿਆਸਤ ਭਾਜਪਾ ਦੇ ਵਿਹੜੇ ਤੋਂ ਸ਼ੁਰੂ ਹੋਈ ਸੀ। ਉਹ ਬਤੌਰ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਤੋਂ ਜਦੋਂ ਐਂਟਰੀ ਕਰਦੇ ਨੇ ਇੱਥੋਂ ਸ਼ੁਰੂ ਹੁੰਦਾ ਜੀ, ਤੇ ਇਸ ਲਈ ਘਰ ਵਾਪਸੀ ਵੀ ਹੋ ਸਕਦੀ ਹੈ। ਤੇ ਪਰ ਪੰਜਾਬ ਦੀ ਭਾਜਪਾ ਲੀਡਰਸ਼ਿਪ ਨਹੀਂ ਚਾਹੁੰਦੀ ਕਿ ਅਜਿਹਾ ਲੀਡਰ ਘਰੇ ਆਵੇ ਜਿਹੜਾ ਸਾਨੂੰ ਸਾਰਿਆਂ ਨੂੰ ਪਿੱਛੇ ਧੱਕ ਕੇ ਮੈਂ ਦੀ ਗੱਲ ਕਰੇ। ਸੋ ਦੇਖਦੇ ਹਾਂ ਜੀ, ਹੁਣ ਕਾਂਗਰਸ ਵੱਲੋਂ ਬੀਬੀ ਨਵਜੋਤ ਕੌਰ ਸਿੱਧੂ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਹੈ ਜੀ, ਇੱਧਰ ਨਵੀਂ ਮੈਂਬਰਸ਼ਿਪ ਲੈਣਾ ਚਾਹੁੰਦੇ ਨੇ। ਪਹਿਲਾਂ ਬੀਬੀ ਸਿੱਧੂ ਜਾਣਗੇ, ਫਿਰ ਸਿੱਧੂ ਜਾਣਗੇ, ਜਾਂ ਉਹ ਲੈਣਗੇ ਜਾਂ ਨਹੀਂ ਲੈਣਗੇ, ਇਹ ਆਉਣ ਵਾਲਾ ਸਮਾਂ ਦੱਸੂ ਜੀ। ਬਿਲਕੁਲ, ਤੇ ਬੇਸ਼ੱਕ ਤੁਸੀਂ ਸੱਤਾਧਾਰੀਆਂ ਨੂੰ ਜੁਆਇਨ ਕਰੋ, ਬੇਸ਼ੱਕ ਤੁਸੀਂ ਵਿਰੋਧੀ ਪਾਰਟੀਆਂ ਨੂੰ ਜੁਆਇਨ ਕਰੋ, ਬਹੁਤ ਸਾਰੇ ਲੋਕ ਸੱਤਾਧਾਰੀਆਂ ਦੇ ਵਿੱਚ, ਕੇਂਦਰ ਦੇ ਵਿੱਚ ਵੀ ਆ ਕੇ ਤੇ ਬਾਅਦ ਦੇ ਵਿੱਚ ਉਹ ਆਪਣੇ ਸੂਬੇ ਦੀ ਰਾਜਨੀਤੀ ਦੇ ਵਿੱਚ ਕੋਈ ਵੱਡੀ ਛਾਪ ਨਹੀਂ ਛੱਡ ਸਕੇ, ਕਿਉਂਕਿ ਸਰਗਰਮੀ ਹੈ ਨਹੀਂ ਸੀ। ਬਹੁਤ ਸਾਰੇ ਲੋਕ ਲੀਡਰ ਆਪਾਂ ਅਜੇ ਵੀ ਵੇਖਦੇ ਸ਼ਰਮਾ ਜੀ, ਜਿਹੜੇ ਹੋਏ ਆਪੋਜੀਸ਼ਨ 'ਚ ਸ਼ਾਮਲ, ਪਰ ਕਿਉਂਕਿ ਉਹ ਸਰਗਰਮ ਸੀਗੇ, ਜਾਂ ਕਹਿ ਲਓ ਕਿ ਪੋਲੀਟੀਕਲ ਆਈਡੀਓਲੋਜੀ ਦਾ ਜਦੋਂ ਮਸਲਾ ਖੜਾ ਹੋ ਗਿਆ, ਬਾਅਦ ਦੇ ਵਿੱਚ ਉਹ ਸਫਲ ਵੀ ਕਾਰਗਰ ਹੋਏ ਨੇ। ਬੇਸ਼ੱਕ ਆਪਾਂ ਦੇਖਦੇ ਹਾਂ ਨਾ, ਕਾਂਗਰਸ ਦਾ ਪਰਚਮ ਪੂਰੇ ਦੇਸ਼ ਦੇ ਵਿੱਚ ਲਹਿਰਾਉਂਦਾ ਸੀ, ਪਰ ਉਦੋਂ ਅਕਾਲੀ ਦਲ ਦੀ ਇੱਕ ਵੱਖਰੀ ਹੋਂਦ ਸੀ, ਕਿਉਂਕਿ ਕਿਸੇ ਆਈਡੀਓਲੋਜੀ ਤੇ ਖੜਾ ਸੀਗਾ, ਤੇ ਉਹ ਸਾਰੇ ਸਗੋਂ ਹੋਰ ਜਿਹੜੀਆਂ ਖੇਤਰੀ ਪਾਰਟੀਆਂ ਸੀ ਉਹਨਾਂ ਨੂੰ ਵੀ ਰਾਹ ਦਸੇਰਾ ਸੀਗਾ। ਅੱਜ ਲੋਕਾਂ ਦੀ ਪੋਲਿਟਿਕਸ ਕੇਂਦਰੀ ਪਾਰਟੀਆਂ 'ਚ ਜਾ ਕੇ ਵੀ ਖਤਮ ਹੋ ਰਹੀ ਹੈ, ਕਿਉਂਕਿ ਕੇਂਦਰੀ ਪਾਰਟੀਆਂ ਵੀ ਇੱਕ ਵਿਅਕਤੀ ਵਿਸ਼ੇਸ਼ ਦੇ ਆਲੇ ਦੁਆਲੇ ਘੁੰਮ ਰਹੀਆਂ ਨੇ, ਉਹਨਾਂ ਤੋਂ ਹੋਰ ਕੋਈ ਜ਼ਿਆਦਾ ਰਾਜਨੀਤਿਕ ਨਵਾਂ ਏਜੰਡਾ ਜਾਂ ਕੋਈ ਹੋਰ ਟੂਲਬੰਦੀ ਨਹੀਂ ਹੈ ਉਹਨਾਂ ਕੋਲੇ ਜ਼ਿਆਦਾ। ਕਿਤੇ ਜਾਂਦੇ ਗੱਲ ਲੋਕ ਏਜੰਡਿਆਂ ਤੋਂ, ਲੋਕ ਮੁੱਦਿਆਂ ਤੋਂ ਤੁਸੀਂ ਦੂਰ ਹੋਵੋਗੇ, ਵਿਅਕਤੀ ਵਿਸ਼ੇਸ਼ ਦੇ ਚਿਹਰੇ ਤੇ ਜਾਂ ਧਰਮ ਦੇ ਆੜ ਦੇ ਵਿੱਚ ਤੁਸੀਂ ਸਿਆਸਤ ਕਰੋਗੇ, ਹੈਨਾ, ਫਿਰ ਉਹ ਸਾਰਥਕ ਸਿਆਸਤ ਨਹੀਂ ਹੁੰਦੀ। ਬਿਲਕੁਲ। ਤੇ ਜਾਂਦੇ ਗੱਲ ਕਰੀਏ ਪੰਜਾਬ ਸਰਕਾਰ ਦੀ ਤੇ ਮਨਰੇਗਾ ਦੇ ਕਹਿੰਦੇ ਵਿਗੜੇ ਰੂਪ ਦੇ ਖਿਲਾਫ ਕੀ ਵਾਕਈ ਸਟੈਂਡ ਲੈਣਗੇ ਜੀ? ਮੈਂ ਪ੍ਰਵੀਨ ਜੀ ਅੱਜ ਬਸ ਹੁਣ ਚੰਦ ਦੇਰ ਬਾਅਦ ਹੀ ਅੱਜ ਦਾ ਇਜਲਾਸ ਸ਼ੁਰੂ ਹੋਣਾ, ਅੱਜ ਵਿਸ਼ੇਸ਼ ਇਜਲਾਸ ਸੱਦਿਆ ਹੋਇਆ ਜੀ। ਲੰਘੇ ਦਿਨੀ ਕੇਂਦਰ ਨੇ ਜਦੋਂ ਮਨਰੇਗਾ ਦਾ ਰੂਪ ਬਦਲਿਆ, ਜੀ ਰਾਮ ਜੀ ਬਣਾਇਆ, ਉਹ ਤੋਂ ਬਾਅਦ ਸੂਬਿਆਂ ਨੂੰ ਹਦਾਇਤ ਭੇਜੀ ਕਿ ਵੀ 26 ਦਸੰਬਰ ਤੱਕ ਮਤੇ ਪਾ ਕੇ ਭੇਜੋ। ਪੰਜਾਬ ਸਰਕਾਰ ਨੇ ਸਹੀ ਫੈਸਲਾ ਲਿਆ ਕਿ ਨਹੀਂ, ਪੰਚਾਇਤਾਂ ਮਤੇ ਨਹੀਂ ਪਾਉਣਗੇ, ਇਹਦੇ ਹੱਕ 'ਚ ਅਸੀਂ ਨਹੀਂ ਭੇਜਾਂਗੇ। ਚੰਗਾ ਹੁੰਦਾ ਇੱਕ ਕਦਮ ਅੱਗੇ ਵੱਧ ਕੇ ਕਹਿੰਦੀਆਂ ਕਿ ਅਸੀਂ ਵਿਰੋਧ 'ਚ ਮਤੇ ਪਾਵਾਂਗੇ, ਜੇ ਵਿਰੋਧ 'ਚ ਪਏ ਹੁੰਦੇ ਮਤੇ ਤਾਂ ਤਾਕਤ ਹੋਰ ਮਜ਼ਬੂਤ ਹੋ ਕੇ ਲੜਾਈ ਲੜਨ ਦਾ ਸੰਕੇਤ ਮਿਲਦਾ। ਤੋ ਇਸ ਲਈ ਫਿਲਹਾਲ ਤਾਂ ਇਹ ਲੱਗਿਆ ਕਿ ਸਰਕਾਰ ਡਿਫੈਂਸ ਖੇਡ ਰਹੀ ਹੈ ਜੀ, ਕਿ ਲੋਕਾਂ ਨੂੰ ਵੀ ਕੁਝ ਰੱਖੋ ਤੇ ਕੇਂਦਰ ਨਾਲ ਸਿੱਧਾ ਅੱਡਾ ਵੀ ਨਾ ਲਓ। ਪਰ ਅੱਜ ਵਿਸ਼ੇਸ਼ ਇਜਲਾਸ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕੀ ਤੁਸੀਂ ਰਾਜਨੀਤਿਕ ਲੜਾਈ ਲੜਨ ਦੇ ਲਈ ਕੋਈ ਤਹੀਆ ਕਰਦੇ ਹੋ, ਜਾਂ ਇੱਕ ਮਤਾ ਲਿਆਉਣੇ ਉੱਤੇ ਸਰਬਸੰਮਤੀ ਨਾਲ ਪਾਸ ਕਰਕੇ ਰਾਜਪਾਲ ਨੂੰ ਭੇਜ ਕੇ ਉਹ ਗਏ, ਬਾਕੀ ਟਾਈਮ ਫਿਰ ਉਹੀ ਚੁਟਕਲੇ, ਉਹੀ ਤੰਜ, ਉਹੀ ਵਿਅੰਗ, ਉਹੀ ਪਿਛਲੇ 70 ਸਾਲਾਂ ਨੂੰ ਭੰਨ ਲਓ, ਅਕਾਲੀ ਕਾਂਗਰਸੀਆਂ ਨੂੰ ਭੰਨ ਲਓ, ਤੇ ਆਪਣੇ 4 ਸਾਲ ਭੁੱਲੇ ਜਾਓ ਕਿ ਅਸੀਂ ਕੀ ਚੰਨ ਚਾੜੇ ਨੇ ਜੀ, ਹੈ ਨਾ। ਜੇ ਤਾਂ ਇਸੇ ਤਰ੍ਹਾਂ ਸਮਾਂ ਲੰਘਾਉਣਾ, ਫਿਰ ਤਾਂ ਤੁਸੀਂ ਕੇਂਦਰ ਨਾਲ ਉਸੇ ਤਰੀਕੇ ਨਾਲ, ਜਿਹੜਾ ਤਰੀਕਾ ਤੁਸੀਂ ਕਹਿ ਰਹੇ ਹੋ ਨਾ ਕਿ ਸਾਨੂੰ ਤਾਂ ਬਾਰ-ਬਾਰ ਹਾਕਾ ਮਾਰਦੇ ਆ ਜਥੇਦਾਰ ਸਾਹਿਬ, ਪਰ ਦਿੱਲੀ ਵਾਲਿਆਂ ਨੂੰ ਨਹੀਂ ਸਵਾਲ ਕਰਦੇ, ਉਹ ਫਿਰ ਤੁਹਾਡੇ ਤੇ ਵੀ ਇਹੀ ਸਵਾਲ ਹੈ ਕਿ ਤੁਸੀਂ ਵੀ ਅਕਾਲੀ ਕਾਂਗਰਸੀਆਂ ਨੂੰ ਤਾਂ ਪੈਂਦੇ ਹੋ, ਕਿਉਂਕਿ ਸੱਤਾ ਤੋਂ ਬਾਹਰ ਨੇ, ਪਰ ਜਿਹੜੀ ਸੱਤਾ ਜਦ ਪੈਂਦੀ ਉਹਨੂੰ ਵੀ ਨਹੀਂ ਤੁਸੀਂ।
ਸੋ ਇਸ ਲਈ ਤੁਹਾਡੇ ਤੇ ਵੀ ਇਹ ਨੁਕਤਾ ਹੋਣਾ। ਜੀ ਤੇ ਜੇ ਅੱਜ ਸਟੈਂਡ ਲੈ ਕੇ ਤੁਸੀਂ ਕਹਿੰਦੇ ਹੋ ਵਿਰੋਧੀ ਦਲਾਂ ਨੂੰ ਆਓ ਅਕਾਲੀਓ ਆਓ ਕਾਂਗਰਸੀਓ ਚਲੋ ਮੈਂ ਚੱਲਦਾ ਜੰਤਰ ਮੰਤਰ ਮੈਂ ਮੂਹਰੇ ਤੁਰਦਾ ਮਗਰ ਆਓ, ਤੇ ਫਿਰ ਜੇ ਉਹ ਭੱਜਦੇ ਨੇ ਫਿਰ ਪੰਜਾਬ ਉਹਨਾਂ ਨੂੰ ਪੁੱਛੂਗਾ। ਸਹੀ ਲੈ ਕੇ ਤਾਂ ਤੁਰੋ, ਸਹੀ ਹੈ। ਲੜਾਈ ਤਾਂ ਲੜੋ ਨਾ ਕੋਈ ਇਸ ਮਸਲੇ ਤੇ, ਕਿਸੇ ਮਸਲੇ ਤੇ ਸਟੈਂਡ ਲਓ। ਕੇਂਦਰ GST ਧੱਕੇ ਨਾਲ ਲੈ ਗਿਆ, ਪੇਂਡੂ ਵਿਕਾਸ ਫੰਡ ਲੈ ਗਿਆ, ਮੰਡੀਆਂ ਮਕਾ ਰਿਹਾ, ਬਿਜਲੀ ਸੋਧ ਬਿੱਲ ਲਿਆਇਆ, ਪਾਣੀਆਂ ਦੇ ਉੱਤੇ ਉਹਦਾ ਕਬਜ਼ਾ ਹੋ ਗਿਆ, ਡੈਮਾਂ ਤੇ ਉਹਦਾ ਕੰਟਰੋਲ ਹੋ ਗਿਆ, ਅੱਧਾ ਪੰਜਾਬ ਉਹਦੇ ਕੰਟਰੋਲ 'ਚ ਹੈ। ਤੁਹਾਡੀਆਂ ਏਜੰਸੀਆਂ ਦਾ ਕੋਈ ਤਾਕਤ ਨਹੀਂ, ਤੁਹਾਡੇ ਸਰਕਾਰ ਦਾ ਕੋਈ ਫੈਸਲੇ ਤਾਕਤ ਨਹੀਂ, ਤੁਸੀਂ ਕੋਈ ਅਧਿਕਾਰੀ ਨਹੀਂ ਆਪਣੀ ਮਰਜ਼ੀ ਨਾਲ ਲਾ ਸਕਦੇ, ਹੈ ਨਾ। ਰਾਜਪਾਲ ਰਾਹੀਂ ਸਰਕਾਰਾਂ ਚਲਾ ਰਹੇ ਨੇ ਅਗਲੇ, ਤੇ ਤੁਸੀਂ ਲੜਾਈ ਕਿੱਥੇ ਲੜੀ ਹੈ? ਜੀ ਜੀ ਸਹੀ ਹੈ। ਤੋ ਇਸ ਲਈ ਅੱਜ ਵਾਲਾ ਜਾਂ ਤਾਂ ਨਟੰਕੀ ਹੋਏਗੀ ਜਾਂ ਸਟੈਂਡ ਹੋਏਗਾ। ਇਹ ਦਿਨ ਢਲਦੇ ਤੱਕ ਪਤਾ ਲੱਗ ਜਾਏਗਾ ਜੀ ਕੀ ਕਰਦੇ ਨੇ। ਜੀ ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ US